ਪਛਾਣਿਆ ਮੈਨੂੰ? ਮੈਂ ਕਿਹਾ ਨਹੀਂ। ਚਾਹ ਦੇ ਪੈਸੇ ਮੈਂ ਦਿੱਤੇ ਸੀ ਤੁਹਾਡੇ। ਸ਼ੌਕ ਰਸ ਕੇ ਚੱਲ ਗਈ ਤੇ ਸ਼ਰਾਬ ਪੀ ਕੇ ਸੁਣਦੇ ਮੈਂ ਤਾਂ 2.5 ਲੱਖ ਰੁਪਏ ਲੈਣਾ ਹੈ। ਅੱਛਾ ਸਾਡੇ ਕੋਲੋਂ ਬਹੁਤ ਦੇ ਖੂਤ ਲੜਾਈ ਹੋ ਗਈ ਤੇ ਅੱਬੂ ਕਹਿਣ ਡਿਆ ਕਾਨੂੰ। ਜੀ अस्सलाम वालेकुम नाज़रीन, टी टाइम च खुश आमदीद। ਤੇ ਇਹ ਤਾਲੀ ਤੋਂ ਬਾਅਦ ਬੋਲਣਾ ਕਿਸੇ ਨੇ ਨਹੀਂ, ਤੁਸੀਂ ਮੈਨੂੰ ਕਿਸੇ ਨੇ ਇੱਥੇ ਮੇਰੀ ਗੱਲ ਨਹੀਂ ਟੋਕਣੀ। ਠੀਕ ਹੈ ਭਾਈ। ਨਾਜ਼ਰੀਨ ਕਹਿੰਦੇ ਸਾਨੂੰ ਕਿਹੜੀ ਜ਼ਰੂਰਤ ਹੈ ਬੋਲਣ ਦੀ, ਨਾ ਸਾਨੂੰ ਇਹੋ ਜਿਹੀ ਕੋਈ ਆਦਤ ਆ ਯਾਰ ਦਾਨਿਸ਼ ਭਾਈ ਇੱਕ ਮਿੰਟ ਯਾਰ ਤੂੰ ਸਾਨੂੰ ਚਵਲ ਸਮਝਿਆ ਵਾ ਕਿ ਯਾਰ ਸਾਨੂੰ ਨਹੀਂ ਪਤਾ ਕਿ ਤੂੰ ਸ਼ੁਰੂ ਕੀਤਾ ਉਹ ਨਹੀਂ। ਯਾਰ ਉਹ ਐਂਕਰ ਬੈਠਾ ਵਾ ਯਾਰ ਤੇਰਾ ਬੜਾ ਭਾਈ ਫੈਸਲਾ ਸਮਝਾ ਯਾਰ। ਸਾਨੂੰ 3-4 ਸਾਲ ਹੋ ਗਏ ਇੱਥੇ ਕੰਮ ਕਰਦੇ ਨੂੰ। ਉਹ ਯਾਰ ਤੇ ਸਾਨੂੰ ਮੈਨੂੰ ਪਤਾ ਵਾ ਕਿ ਸ਼ੁਰੂ ਉਹਨੇ ਕਰਨਾ। ਦਾਨਿਸ਼ ਭਾਈ ਨਹੀਂ, ਸਾਨੂੰ 15 ਸਾਲ ਹੋ ਗਏ ਸੀ ਚਲੋ ਯਾਰ ਜਿਹੜਾ ਐਂਕਰ ਹੁੰਦਾ ਉਹਦੀ ਗ੍ਰਿਫਤ 'ਚ ਮਜ਼ਬੂਤ ਹੁੰਦੀ ਹੈ ਤੇ ਸ਼ੋ ਉਹ ਗ੍ਰਿਫਤ 'ਚ ਲੈ ਕੇ ਟੁਰਦਾ ਵਾ। ਉਹ ਅਗਰ ਤੁਹਾਡੇ ਨਾਲ ਨਰਮੀ ਨਾਲ ਪੇਸ਼ ਆ ਰਿਹਾ ਵਾ ਜਾਂ ਕੋਈ ਗੱਲਬਾਤ ਕਰ ਰਿਹਾ ਤੇ ਤੁਹਾਡਾ ਰਾਈਟ ਹੀ ਨਹੀਂ ਬਣਦਾ ਬੋਲਣ ਦਾ। ਨਹੀਂ ਸਖਤੀ ਕਰਕੇ ਦੇਖ ਲੈ, ਸਖਤੀ ਕਰ ਨਹੀਂ ਲੈ ਯਾਰ, ਉਹਨੂੰ ਸ਼ੋਅ ਸ਼ੁਰੂ ਕਰ ਲੈਣਾ ਭਾਈ, ਸਖਤੀ ਕਰ ਲੈ। ਉਹ ਹਜੇ ਉਹਨੇ ਸ਼ੁਰੂ ਕੀਤਾ, ਸਟਾਰਟ ਲਿਆ ਯਾਰ ਉਹਨੂੰ ਬੋਲਣ ਤੇ ਦਿਓ ਤੁਸੀਂ। ਯਾਰ ਇਹ ਵੀ ਆਟਮਾ ਕਰਨ ਦੇ ਯਾਰ ਜਿੱਦਾਂ ਮੈਂ ਚੁੱਪ ਕਰਕੇ ਬੈਠਾ ਏਦਾਂ ਚੁੱਪ ਕਰਕੇ ਉਹਦੀ ਸੁਣ ਲਓ। ਕੁੱਤਾ ਵਾ ਉਹ ਭੌਂਕ ਰਿਹਾ ਵਾ ਯਾਰ। ਇਹ ਕੀ ਉਹਨੇ ਸ਼ੁਰੂ ਹੀ ਕੀਤਾ ਵਾ ਉਹਨੇ ਤੇ ਬੈਠੀ ਜਿਹੜੀ ਤੁਸੀਂ ਹਾਂ ਗੱਲ ਕੀਤੀ ਆ ਕਿ ਉਹ ਨਰਮੀ ਕਰਨ ਆ, ਤੇਜ਼ੀ ਕਰਕੇ ਦੇਖ ਲਵੇ, ਸ਼ੋਕੀ ਕਰ ਲਵੇ। ਨਹੀਂ ਮੈਂ ਤੈਨੂੰ ਜੈਨੂਨ ਕਿ ਕਾਲੂ ਵਰਗਾ ਕਾਮੇਡੀਅਨ ਨਹੀਂ ਹੈਗਾ ਆ। ਉਹ ਮੰਨਦੇ ਨਹੀਂ ਹੈਗਾ ਇਹਦੇ ਤੇ ਕਰਾਂ ਪਾ ਯਕੀਨ ਵਾਰ ਮਿਹਨਤਾਂ ਲੱਗ ਜਾਂਦੀ ਲੋਕਾਂ ਦੇ ਮੁੱਦਤਾਂ। ਹਲੂਮਾ ਤੋਂ ਆਇਆ ਆ ਉਦਾਂ ਹੀ ਰੂਪ ਅਸੀਂ ਹੋਈ ਆ ਆਵੇ ਤੇ ਆਉਂਦਾ ਹੀ ਐਂਕਰ ਬਹਿ ਗਿਆ ਯਾਰ ਇਹਦੇ 'ਚ ਕੋਈ ਗੱਲਬਾਤ ਨਹੀਂ ਹੁੰਦੀ ਮਿੱਠਾ। ਯਾਰ ਭਾਈ ਸੁਣਨਾ ਵਾ ਮਸਾ ਲੈਣਾ ਗੱਲ ਦਾ ਬਹੁਤ ਹੈ। ਇਹ ਉਹ ਨਹੀਂ ਹੁੰਦਾ ਲਾਹੌਰ ਨਾਲ ਮੈਂ ਇੱਕ ਮਿੰਟ ਸੱਚੀ ਮੁੱਚੀ ਯਾਰ ਇਹ ਲਾਹੌਰ ਨਹੀਂ ਨਾਲ ਦੇਖੋ ਇੱਕ ਮਿੰਟ ਯਾਰ, ਇੱਕ ਮਿੰਟ ਮੈਂ ਤੇਰੀ ਗੱਲ ਕਲੀਅਰ ਕਰਾਂ। ਇਹ ਦੇਖੋ ਇੱਕ ਮਿੰਟ ਹਾਂ ਓਏ ਇੱਕ ਮਿੰਟ ਉਹ ਮਿੱਠੇ ਦੀ ਜੇਬ ਚੈੱਕ ਕਰੀ ਜਰਾ। ਛੱਡੀ ਕਰ ਆ ਕਿਹੜੀ ਮੰਡੀ ਆ? ਗੱਲ ਪਤਾ ਕੀ ਉਹ ਤੇ ਵਿਚਾਰੇ ਦੇ ਮੂੰਹ ਛੱਡ ਕੇ ਕਹਿੰਦਾ ਜੀ ਮੈਂ ਗੱਲ ਕਰਨੀ ਹੈ। ਨਹੀਂ ਗੱਲ ਨਹੀਂ ਚੱਲ ਕਰਨੀ। ਕਰ ਯਾਰ ਚੱਲ। ਇਹ ਵੀ ਲੋਰ ਨਹੀਂ। ਇੱਕ ਮਿੰਟ ਯਾਰ ਇੱਕ ਮਿੰਟ ਪੈਸੇ ਜੇਬ 'ਚ, ਇੱਕ ਮਿੰਟ ਪੈਸੇ ਦੱਸੇ ਕਿੰਨੇ ਜੇਬ 'ਚ? ਉਹ ਪੈਸੇ ਆਣ ਛੱਡ ਯਾਰ। ਕੱਢ ਪੈਸੇ ਜੱਟ ਬਣਿਆ ਫਿਰ। ਹੈਲੋ ਲੜਾਈ ਪਾਣੀ ਕੱਢ ਪੈਸੇ ਨੂੰ ਲੜਾਈ ਪਾਣੀ ਚੱਲ ਓਏ। ਇੱਧਰ ਕੀ ਪੈਸੇ ਕਿਉਂ ਰੱਖ ਤਾਂ ਸਹੀ। ਕੋਈ ਬਿੱਲ ਤਾਂ ਨਵਾਂ ਡਬਲ ਬਿੱਲ ਆਇਆ ਵਾ। ਆਪਾਂ ਉਹਨਾਂ ਨੇ ਸ਼ਰਤ ਲਾਈ ਇੱਥੇ ਪੈਸੇ ਰੱਖ। ਤੂੰ ਤਾਂ ਮਿਸਤਰੀ ਲਾਇਆ ਘਰ ਤੇ ਉੱਟਾਂ ਦੇਣੇ ਆ। ਅਸੀਂ ਤੂੰ ਸਾਨੂੰ ਚੈਲੰਜ ਕੀਤਾ ਸੀ ਕਿ ਤੈਨੂੰ ਬਹੁਤੇ ਕੱਢ ਕੇ ਦਿਖਾਵਾਂਗੇ। ਚੱਲ ਦਿਖਾ ਉਹ ਯਾਰ ਕੀ ਗੱਲ ਦਿਖਾ। ਜੇ ਮੈਂ ਪਾਇਰ ਇੱਕ ਮਿੰਟ ਦਿਖਾ। ਜੇ ਵੀ ਜਿਹੜੇ ਕਰਤੇ ਮੇਰੇ ਇਹ ਹਾਂ ਠੀਕ ਆ ਕਰਤੇ ਮੇਰੇ ਠੀਕ ਆ ਠੀਕ ਆ। ਉਹ ਯਾਰ ਠੀਕ ਆ। ਰਹੀ ਆਈ ਆ ਉਹਨੂੰ। ਲੈ ਚਲੋ ਯਾਰ ਤੁਸੀਂ ਦੋਵੇਂ ਮਿਲਾ ਲਓ, ਮੈਂ ਇਕੱਲਾ ਹੀ। ਤੁਸੀਂ ਤੇ ਸਜ਼ਾਦੇ ਉਹ ਤੇਰੀ 2 ਲੱਖ ਰੁਪਏ ਤਨਖਾਹ, ਮੇਰੀ 30,000। ਇਹ ਵੀ ਦੇਖ ਨਾ। ਅੱਛਾ ਨਾਜ਼ਰੀਨ ਮੈਂ ਇਹ ਗੱਲ ਕਰਨੀ ਆ ਕਿ ਰਵਈਏ ਹੁਣ ਉਹਨੂੰ ਟੋਕਣਾ ਨਹੀਂ ਯਾਰ ਤੁਹਾਡੇ ਤੋਂ। ਚੱਲ ਠੀਕ ਹੋ ਰਵਈਏ ਤੇ ਲਹਿਜੇ। ਰਵਈਏ ਤੋਂ ਤੰਗ ਹੋਇਆ ਕਹਿੰਦਾ ਨਾ ਬਾਪ ਨਾ ਭਈਆ सबसे बड़ा रवैया ਰਵਈਆ ਮੱਤਾ ਭਈਆ। ਬਹੁਤ ਬਾਜ਼ਾਰ ਚ ਬਾਜ਼ਾਰ ਆ ਰਿਹਾ 100 ਰੁਪਈਆ 100 ਰੁਪਈਆ 100 ਰੁਪਈਆ यार तू आवे अल्लाह एक करा बात भाई ਲੂਮਾ ਤੋਂ ਆਇਆ। ਓਏ ਕਾਲੂ ਨੇ ਲਾਤੀ ਜਾ। ਓਏ ਨਾਲ ਆਈ ਓਏ 4 ਹੀ ਵੱਜਣਗੇ। पाजी भी बस सकदा जिन्नी रूह ਲਿਆ ਉਧਰ ਬਾਹਰ ਸੁੱਟਦੀ ਇੱਥੇ ਨਹੀਂ ਰੱਖੀ ਦੀ। ਨਹੀਂ ਠੀਕ ਹੈ ਭਾਜੀ, ਗੱਲ ਸੁਣ ਲਓ ਇੱਕ ਮਿੰਟ ਮੇਰੀ। ਸੁਣਦਾ ਪਿਆ। ਸਨੈਪ ਸਾਹਿਬ ਦਾ ਪੂਰਾ ਮੌਕਾ ਤੁਹਾਨੂੰ ਮਿਲੇਗਾ। ਆਪਣਾ ਕੈਰੀਅਰ ਨਾ ਸਿੱਧਾ ਕਰ ਲੈ ਜਿੱਦਾਂ ਕਰਨਾ ਕਰ ਲਈ। ਠਹਿਰ ਜਾ ਇੱਕ ਮਿੰਟ ਯਾਰ ਟੋਕੀਓ ਨਾ ਹੈ। ਉਹ ਟੋਕੀਓ ਓਏ ਠਹਿਰ ਜਾ। ਟੋਕੀਓ ਦਾ ਖੁਸਰਾ ਹੁੰਦਾ, ਠਹਿਰ ਜਾ। ਬੀਜਿੰਗ ਦੀ ਚਵਲ ਹੁੰਦੀ। ਪਹਿਲੇ ਉਹ ਲੈ ਕੇ ਲੱਭਦੀ ਹੀ ਕਿਹਾ ਸੀ ਉਹਨੇ, ਉਹ ਲੈ ਕੇ ਫਿਰ ਉਹ ਲੈ ਕੇ ਠੀਕ ਹੈ ਨਾ। ਆਹੋ ਗੱਲ ਨਹੀਂ ਇਹ ਬੰਗਾਲੀ ਆਰਜੇ ਬਣ ਕੇ ਬੈਠਾ ਤੂੰ। ਠਹਿਰ ਜਾ ਇੱਕ ਮਿੰਟ। ਯਾਰ ਛੱਡਦਾ ਕਰ। ਰਵਈਏ ਤੇ ਲਹਿਜੇ। रवैये ते लहजे ਠਹਿਰ ਜਾ ਯਾਰ। ਇਧਰ ਦੇ ਪਿੰਡਾਂ ਦੇ ਕਿਸਾਨ ਹੁੰਦੇ ਆ ਖਾਲੇ ਚ ਪਏ ਹੋਏ ਥੱਲੇ ਇਧਰ ਕੁੱਤਾ ਰੱਖਿਆ ਹੁੰਦਾ ਕੁੱਤਾ ਲਿਆ ਥੱਲੇ ਲੱਗ ਨਹੀਂ ਚਾਹੁੰਦਾ ਏਦਾਂ। ਲਹਿਜੇ ਤੇ ਰਵਈਏ ਇਨਸਾਨ ਨੂੰ ਦੱਸ ਦਿੰਦੇ ਆ ਕਿ ਕੌਣ ਤੁਹਾਡੇ ਨਾਲ ਕਿੰਨਾ ਕੁ ਮੁਕਾ। ਲਹਿਜਾ ਕਹਿੰਦੇ ਆ। ਮੈਂ ਹੁਣ ਆਇਆ ਮੈਂ 5 ਮਿੰਟ ਪਹਿਲੇ, ਘੰਟਾ ਪਹਿਲੇ ਇੱਥੇ ਦਫ਼ਤਰ ਆਇਆ। 1 ਮਿੰਟ ਭਾਈ ਫੈਸਲ 7 ਵਜੇ ਆਇਆ। 7 ਵਜੇ ਆ ਗਿਆ ਮੈਂ ਯਾਰ ਮੈਂ ਗੱਲ ਯਾਰ 1 ਮਿੰਟ ਭਾਈ ਫੈਸਲ। ਟਾਈਮ 5 ਵਜੇ ਦਾ ਸੀ 7 ਵਜੇ 5 ਵਜੇ ਦਾ ਸੀਗਾ, 7 ਵਜੇ ਮੈਂ ਆਇਆ। 5 ਵਜੇ ਕੰਮ ਤੋਂ ਨਿਕਲਿਆ, 6 ਵਜੇ ਮੈਂ ਇੱਥੇ ਪਹੁੰਚਿਆ। 7 ਵਜੇ ਨਹੀਂ ਮੈਂ ਆਇਆ, ਝੂਠ ਆ। ਹੁਣ ਵੀ ਇਹਨੇ ਲਾਲ ਜੈਕਟ ਲਾਈ ਹੈ ਨਾ। ਇੱਕ ਤੇ ਚੱਲ ਅੱਛਾ ਠੀਕ ਭਾਈ ਫੈਸਲ ਓਕੇ। ਆਉਂਦੇ ਆ ਮੈਂ ਤੁਹਾਡੇ ਸਾਰਿਆਂ ਦੇ, ਮੈਂ ਸਿੱਧੀ ਮੂੰਹ ਤੇ ਗੱਲ ਕਰਾਂਗਾ। ਦਾਨਿਸ਼ ਦਾ ਵੀ ਭਾਈ ਫੈਸਲ ਕੁਝ ਯਾਦ ਆ ਗਿਆ? ਗੁੱਸੇ ਵਾਲੀ ਗੱਲ ਯਾਦ ਆ ਗਈ? ਗੁੱਸੇ ਵਾਲੀ ਗੱਲ ਨਾ ਯਾਦ ਆ ਗਈ ਮੈਨੂੰ। ਉਹਨਾਂ ਨੇ ਬਹਿਲਾ ਦੇਣ ਡਿਆ ਬਹਿਲਾ ਦੇਣ। ਤੂੰ ਆਪਣੀ ਗੱਲ ਕੰਪਲੀਟ ਕਰ ਲੈ, ਮੈਂ ਬਾਅਦ ਚ ਕਰਦਾ। ਅੱਛਾ ਮੈਂ ਆਇਆ ਵਾਂ, ਕਿਸੇ ਬੰਦੇ ਨੇ ਸਿੱਧੇ ਮੂੰਹ ਨਹੀਂ ਲਾਇਆ।
ਐਦਾਂ ਹੀ ਕਿਸੇ ਬੰਦੇ ਨੇ 1 ਮਿੰਟ ਏਦਾਂ ਹੀ ਆ ਕਿ- ਆਹੋ ਮੈਂ ਆਪ ਕਹਿੰਦਾ ਪਿਆ ਠੀਕ ਆ। ਇਹਦਾ ਮਤਲਬ ਆ ਕਿ ਮੈਂ ਤੁਹਾਡੇ ਤੇ ਬੋਝ ਹਾਂ ਇੱਥੇ ਯਾਰ। ਬਿਲਕੁਲ ਯਾਰ ਨਹੀਂ ਆ ਸਾਡੇ ਤੇਰੀ ਬੋਝ ਓਏ ਪਤਾ ਕੀ ਪਹਿਲਾਂ ਦੇ ਹੁੰਦੇ ਆਹੋ ਪਹਿਲੇ ਤੇ ਇਹੀ ਫੋਕ ਜਿਹੜਾ ਕਿ 3-4 ਵਾਰੀ ਨੋਨੀ ਉਹ ਚਾय ਬਣਾ ਰਿਹਾ ਸੀ, ਮੈਂ ਕੱਪੜੇ ਇਸਤਰੀ ਕਰ ਰਿਹਾ ਸੀ ਤੇ ਸੁਨੈਲ ਨਾਲ ਬੈਠਾ ਹੋਇਆ ਇਹ ਬੱਲਾਂ ਨੇ 3-4 ਵਜਾਈਆਂ ਨੇ ਤੇ ਦਰਵਾਜ਼ਾ ਖੋਲਿਆ ਤੇ ਆ ਕੇ ਨਾ ਗੱਲ ਬਣ ਰਿਹਾ ਇੰਨੀ ਦੇਰ ਦਰਵਾਜ਼ਾ ਜਾਵਾ ਘਰ ਵੀ ਇੰਨੀ ਦੇਰ ਲਾਉਂਦੇ ਹੋ ਤੁਸੀਂ ਦਰਵਾਜ਼ਾ ਖੋਲਣ ਵਕਤ ਇਹ ਉਹ ਫਲਾ ਹੈ ਤੇ ਨੋਨੀ ਕਹਿੰਦਾ ਮੈਂ ਯਾਰ ਚਾय ਬਣਾ ਰਿਹਾ ਸੀ ਤਾਂ ਕਰਕੇ ਯਾਰ ਤੇ ਮੈਂ ਮੇਰਾ ਨਹੀਂ ਫਰਜ਼ ਕਿ ਮੈਂ ਦਰਵਾਜ਼ਾ ਖੋਲਾਂ ਹੋਰ ਕੋਈ ਖੋਲ ਕੌਣ ਨਾ ਹੋਰ ਕੋਈ ਖੋਲ ਲਵੇ ਤੇ ਉਹ ਜਿਹੜਾ ਇਹ ਹੁਣ ਗੁੱਸੇ ਸਨਾਨ ਕਿੱਥੇ ਆ ਕਹਿੰਦਾ ਸਨਾਨ ਉਹਨੇ ਅੱਗੋਂ ਉਸ ਤੋਂ ਵੱਡੇ ਖਰਾਬ ਸੀਗਾ ਕੀ ਗੱਲ ਆ ਸਲਾਹ ਕਿੱਦਾਂ ਸਾਰੇ ਮੈਂ ਯਾਰ ਉਧਰ ਫਾਸਾ ਸੀ ਸੱਚ ਕੇ ਦੂਰਾ ਹੋ ਗਿਆ ਵੱਡਾ ਭਰਾ ਕਿਉਂ ਕੀ ਮੈਂ ਨਾਜ਼ਰੀਨ ਇੱਕ ਹੋਰ ਮੈਂ ਤੁਹਾਨੂੰ ਗੱਲ ਦੱਸਾਂ ਸਾਰੇ ਜਿਹੜੇ ਨੇ ਨਾ ਮੈਂ ਯਾਨੀ ਕਿ ਏਜ ਦੇ ਵਿੱਚ ਸਾਰਿਆਂ ਤੋਂ ਵੱਡਾ ਹੈਗਾ ਬਿਲਕੁਲ ਬੇਸ਼ੱਕ ਮੈਂ ਮੇਰੇ ਉਸਤਾਦ ਜੀ ਤੋਂ ਬਾਅਦ ਮੇਰੀ ਏਜ ਥੋੜੀ ਜੀ ਘੱਟ ਹੈਗੀ ਹੈ ਤੁਸੀਂ ਉਹ ਵੀ ਜ਼ਿਆਦਾ 5 ਮਿੰਟ ਘੱਟ ਆ ਸਾਲ ਤੋਂ। ਸਾਲ ਦਾ ਫਰਕ ਹੋਏਗਾ ਜਾਂ ਫਰਕ ਹੈਗਾ ਥੋੜਾ ਉਸਤਾਦ ਜੀ ਵੱਡੇ ਨੇ Waist ਦਾ ਵੀ ਬੜਾ ਰੁਤਬਾ ਵੀ ਵੱਡਾ ਹੈ ਹਰ ਲਿਹਾਜ਼ ਦੇ ਨਾਲ ਉਸਤਾਦ ਜੀ ਵੱਡੇ ਨੇ ਉਸ ਤੋਂ ਬਾਅਦ ਮੇਰੀ ਏਜ ਬਾਕੀ ਇਹ ਜਿੰਨੇ ਵੀ ਨੇ ਨਾ ਇਹ ਹਮ ਉਮਰ ਨੇ ਕੋਈ 28 ਸਾਲ ਦਾ ਕੋਈ 30 ਸਾਲ ਦਾ ਹੈ 34 ਸਾਲ ਦਾ 35 ਇਸ ਤਰ੍ਹਾਂ ਇਹ ਨਹੀਂ ਕਿ ਨਾ ਆਪ ਉੱਤੇ ਯਰਾਨਾ ਇਹਨਾਂ ਦਾ ਇਹ ਦਫ਼ਤਰ ਦੇ ਵਿੱਚ ਇੰਜ ਯਾਰ ਨਹੀਂ ਕਿ ਅਸੀਂ ਰਹਿੰਦੇ ਆ ਕਿ ਜਿਵੇਂ ਸਾਡਾ ਪਿਆਰ ਮੁਹੱਬਤ ਗ੍ਰਿਫਤ ਬੜੀ ਮਜ਼ਬੂਤ ਹੈ ਤੇ ਮਿੱਠਾ ਜੱਟ ਹੋ ਗਏ ਤੇ ਠੰਡ ਤੋਂ ਸੱਚੀ ਮੁੱਚੀ ਡਰ ਰਿਹਾ ਹੈ ਤੇ ਕੋਸ਼ਿਸ਼ ਇਹੀ ਕਰ ਰਹੇ ਨੇ ਕਿ ਮਿੱਠੇ ਦੇ ਪੈਰਾਂ ਤੇ ਪਾਣੀ ਪਾਤਾ ਪਾਣੀ ਪਾਣੀ ਦਾ ਲੈ ਕੇ ਆਇਆ ਯਾਰ ਗੱਲ ਉਹਨੇ ਡੋਲਤਾ ਵਾ ਪਾਣੀ ਫੋੜ ਲੱਗੇ ਹੱਥ ਤੇ ਡੋਲਤਾ ਤੇ ਇੰਜ ਨਹੀਂ ਕਰਦਾ ਨਿਕਲ ਗਿਆ ਸਰ ਮੈਂ ਇੱਕ ਗੱਲ ਕਹਾਂਗਾ ਕਿ ਉਮਰ ਦਾ ਰੁਤਬੇ ਨਾਲ ਕੋਈ ਤਾਲੁਕ ਨਹੀਂ ਸਹੀ ਗੱਲ ਆ। ਰੁਤਬਾ ਕਿਸੇ ਦਾ ਵੀ ਵੱਡਾ ਹੋ ਸਕਦਾ ਵਾ ਉਹ ਉਹਦੇ ਕਿਰਦਾਰ ਨੇ ਦੱਸਣਾ ਵਾ ਰੁਤਬਾ ਜਿਹੜਾ ਨਾ ਰੁਤਬਾ ਉਹ ਇਨਸਾਨ ਤੇ ਡਿਪੈਂਡ ਕਰਦਾ ਹੈ ਕਿ ਤੁਹਾਡੀ ਗੁਫ਼ਤਗੂ ਪਿਆਰ ਮੁਹੱਬਤ ਤੁਹਾਡਾ ਰੁਤਬਾ ਕੀ ਹੈ ਇਹ ਤੂੰ ਨਹੀਂ ਡਿਸਾਈਡ ਕਰਨਾ ਇਹ ਮੈਂ ਡਿਸਾਈਡ ਕਰਨਾ ਹੈ ਪਰ ਕਿੱਦਾਂ ਪਤਾ ਲੱਗੇ ਕਿ ਯਾਰ ਕਿਹਦਾ ਰੁਤਬਾ ਵੱਡਾ ਵਾ ਮੈਂ ਤੁਹਾਨੂੰ ਦੱਸਣਾ ਸ਼ਖਸੀਅਤ ਬੜੀ ਕੌਣ ਹੁੰਦੀ ਸਹੀ ਹੈ ਗੱਲ। ਤੁਹਾਨੂੰ ਜਿਹੜਾ ਯਾਨੀ ਕਿ ਅਦਬ ਦੇ ਨਾਲ ਬੁਲਾ ਰਿਹਾ ਤੁਸੀਂ ਵੀ ਉਹਨੂੰ ਅਦਬ ਨਾਲ ਬੁਲਾ ਰਹੇ ਹੋ। ਬੇਸ਼ੱਕ ਬਈ ਠੀਕ ਹੈ ਨਾ ਤੁਸੀਂ ਤੁਹਾਨੂੰ ਕੋਈ ਅਦਬ ਨਾਲ ਬੁਲਾ ਰਿਹਾ ਉਹਦਾ ਰੁਤਬਾ ਅੱਛਾ ਹੈ Yes. ਵੱਡੇ ਰੁਤਬੇ ਵਾਲਾ ਬੰਦਾ ਬੇਸ਼ੱਕ ਤੁਸੀਂ ਵੀ ਉਹਨੂੰ ਅਦਬ ਨਾਲ ਬੁਲਾ ਰਹੇ ਹੋ ਲੇਕਿਨ ਮੇਰਾ ਉਸ ਤੋਂ ਵੱਡਾ ਰੁਤਬਾ ਗਿਵ ਐਂਡ ਟੇਕ ਬੇਸ਼ੱਕ ਜਿਹੜਾ ਸਿਸਟਮ ਹੈਗਾ ਨਾ ਕਿ ਤੂੰ ਮੇਰੀ ਇੱਜ਼ਤ ਕਰਨੀ ਮੈਂ ਵੀ ਤੇਰੀ ਕਰਨੀ ਏਦਾਂ ਹੀ ਇਹ ਹੋਰ ਲੈਵਲ ਤੇ ਮਜ਼ੇਦਾਰੀ ਦੀ ਗੱਲ ਤਦ ਦੇ ਕਿ ਮੈਂ ਤੇਰੀ ਇੱਜ਼ਤ ਨਹੀਂ ਕਰਦਾ ਫਿਰ ਤੂੰ ਮੇਰੀ ਇੱਜ਼ਤ ਕਰੇ ਏਦਾਂ ਹੀ ਹੋ ਰਿਹਾ ਵਾਹ, ਵਾਹ। ਏਦਾਂ ਹੀ ਹੋ ਰਿਹਾ ਫੈਸਲਾ ਠੀਕ ਹੈ ਨਾ ਵਾਹ, ਵਾਹ, ਉਹ ਮੈਂ ਪਹਿਲੇ ਵੀ ਕਿਹਾ ਹੁਣ ਵੀ ਕਹਿਣ ਡਿਆ ਵਾਂ। ਹਾਂਜੀ ਇਹ ਗੱਲ ਨਾ ਨਾਲੇ ਰਵਈਆ ਜੀ ਰਵਈਆ ਉਹਨੇ ਬੜੀ ਖੂਬਸੂਰਤ ਗੱਲ ਕੀਤੀ ਹਾਂਜੀ ਰਵਈਆ ਰਵਈਆ ਤੇ ਗੱਲ ਆ। ਲਹਿਜਾ। ਠਹਿਰੋ ਦੀ ਸਾਨੂੰ ਗੱਲ ਸੁਣ ਲਿਆ ਕਰ ਰਵਈਏ ਦਾ ਕੁਛ ਨਹੀਂ ਹੈ ਰਵਈਆ ਹੱਥਾਂ ਦੀ ਮੈਲ ਆ ਅੱਜ ਹੈ ਕੱਲ ਨਹੀਂ ਕੱਲ੍ਹ ਨਹੀਂ ਹੈ। ਰਵੱਈਆ ਤੇ ਏਦਾਂ- ਬਸ ਤੁਹਾਡੇ ਕੋਲ ਬੜਾ ਇਦਾਂ ਦਾ ਐਂਕਰ ਗਲਤ ਬਟਨ ਵੀ ਲਾ ਕੇ ਸਾਰਾ ਸ਼ੋਅ ਕਰ ਦਿੰਦਾ ਅੱਛਾ ਨਾਜ਼ਰੀਨ ਕੀ ਹਾਲ ਚਾਲ ਹੈ ਅੱਛਾ ਗੱਲ ਕਰ ਯਾਰ ਰਵਈਏ ਦੀ ਗੱਲ ਨਹੀਂ ਹੈ ਰੁਤਬੇ ਦੀ ਗੱਲ ਕਰਾਂ ਸਾਡਾ ਯਾਨੀ ਕਿ ਰੁਤਬਾ ਮਾਸ਼ਾਅੱਲਾ ਅੱਲਾਹ ਪਾਕ ਸਭ ਨੂੰ ਇੱਜ਼ਤ ਦੇਵੇ ਪਿਆਰ ਮੁਹੱਬਤ ਕਰਦੇ ਆਮੀਨ ਮਿੱਠਾ ਪੁਰੀਆ ਤੇ ਮੈਂ ਬਿਲਕੁਲ ਤੁਸੀਂ ਦੋ ਕੱਲ ਹਨਾ ਇੱਕ ਫੈਨ ਮਿਲਿਆ ਮਿੱਠੇ ਨੂੰ ਮੈਂ ਦੱਸਿਆ ਕਾਲ ਕਰਕੇ ਬਸ ਯਾਰ ਸੱਦਿਆ ਇਹਨਾਂ ਨੇ ਮੈਨੂੰ ਫੋਨ ਕਰਕੇ ਦੱਸਿਆ ਵਾ ਮੈਂ ਕਿਹਾ ਮਿੱਠੇ ਕਿੱਥੇ ਵੇ ਫੌਰਨ ਇੱਥੇ ਆ ਤੇ ਮਿੱਠਾ ਦੀ ਮਿਹਰਬਾਨੀ ਕਹਿੰਦਾ ਮੈਂ ਕੋਲੀਆਂ ਪਹਿਲਾਂ ਸੁਣੀ ਤੇਰਾ ਹੁਣ ਉਹ ਫੈਨ ਮਿਲਿਆ ਕਾਲੂ ਜੀ ਹਾਂਜੀ ਡਾਈ ਹਾਰਡ ਫੈਨ ਨਹੀਂ ਡਾਈ ਹਾਰਡ ਫੈਨ ਉਹ ਜਿਹਨਾਂ ਦੀਆਂ ਅੱਖਾਂ 'ਚ ਪਾਣੀ ਆ ਜਾਂਦਾ ਦੇਖ ਉਹ ਫੈਨ ਮੈਨੂੰ ਮਿਲਿਆ ਯਾਰ। ਉਹ ਤੇ ਵੀ ਆ ਗਿਆ ਭਾਈ ਕਹਿੰਦਾ, ਮੇਰੀਆਂ ਅੱਖਾਂ 'ਚ ਵੇਖ ਰਿਹਾ ਕਹਿੰਦਾ ਮੈਂ ਜਾਨੀ ਸਾਹਿਬ ਨੂੰ ਵੇਖ ਲਿਆ ਤੇਰੀਆਂ ਅੱਖਾਂ 'ਚ ਸਾਰਿਆਂ ਨੂੰ ਮੈਂ ਤੇਰੀਆਂ ਅੱਖਾਂ 'ਚ ਵੇਖ ਰਿਹਾ ਜੱਫੀ ਭਾਈ ਤੇ ਰੋਣ ਲੱਗ ਪਿਆ ਕੀ ਹੋਇਆ ਤੇਰਾ ਜਿਹੜਾ ਸ਼ੇਰ ਸੀ ਨਾ ਬਾਪ ਲਾ ਜੋ ਮੰਗੂ ਦੇ ਦਿਆ ਕਰ ਜ਼ਿੰਦਗੀ ਕਭੀ ਤੁਮਰੇ ਹਾਏ ਹਾਏ। ਮੈਂ ਉਹ ਹੁਣ ਨਾ ਮੈਂ ਉਹਨੂੰ ਤਸੱਲੀ ਦੇ ਰਿਹਾ ਹਾਂ ਇਹ ओरिजिनल वाकया मेरे साथ हुआ है yesterday नाइट का ਓ ਯੈਸ ਤੇ ਉਹਨੂੰ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਬਸ ਯਾਰ ਦੁਆ ਫਰਮਾ ਦਿਆ ਕਰੋ ਯਾਰ ਮੇਰਾ ਅਕਸਰ ਕਹਿੰਦਾ ਜਿਹੜਾ ਤੁਸੀਂ ਅੱਗੋਂ ਗਾਣਾ ਲਾਉਂਦੇ ਹੋ ਜਾਂ ਕੋਈ ਨਾਗਣ ਡਾਂਸ ਨੱਚਣਾ ਜਾਂ ਭਾਪੀ ਚੁਲੋ ਇਹ ਯਾਰ ਤੂੰ ਮੈਂ ਕਿਹਾ ਯਾਰ ਵੇਖ ਨਾ ਤੂੰ ਰੋਣ ਲੱਗ ਪਿਆ ਅੱਗੋਂ ਪਾਪੀ ਚੁਲੋ ਸੁਣ ਕੇ ਤੂੰ ਹੱਸਣ ਲੱਗ ਪਏਗਾ ਮੈਂ ਅਸੀਂ ਹਾਸੇ ਵੰਡਣੇ ਨੇ ਸ਼ੁਰੂਆਣਾ ਨਹੀਂ ਕਹਿੰਦਾ ਬੇਸ਼ੱਕ। ਹਾਂ ਗੱਲ ਤੇ ਤੇਰੀ ਠੀਕ ਹੈ ਕੀ ਖਾਣਾ ਪੀਣਾ ਫੌਰ ਕਾਫੀ ਬਣਾ ਕਾਫੀ ਫੈਸਲ ਭਾਈ ਕਾਫੀ ਮੈਂ ਕਿਹਾ ਨਹੀਂ ਯਾਰ ਮੈਂ ਡਾਈਟ ਤੇ ਆ ਮੈਂ ਨਹੀਂ ਕੁਝ ਵੀ ਖਾਣਾ ਪੀਣਾ ਕਹਿੰਦਾ ਚਲੋ 5 ਮਿੰਟ ਬਹਿ ਜਾਓ ਫੈਸਲ ਭਾਈ ਮੈਂ ਕਿਹਾ ਹਾਂ ਮੈਂ ਬਹਿ ਜਾਂਦਾ ਮੈਨੂੰ ਕਹਿੰਦਾ ਮਿੱਠੇ ਪੁਰੀ ਨੂੰ ਸਮਝਾ ਲਓ ਤੁਹਾਡੀ ਗੱਡੀ ਤੇ ਬਹੁਤ ਗੱਲਾਂ ਕਰਦਾ ਠੀਕ ਹੈ ਨਾ ਬਲਕਿ ਆਇਆ ਆ ਮੇਰੇ ਵਾਲੀ ਗੱਡੀ ਲੈ ਕੇ ਜਾਣੀ ਤੁਸੀਂ ਆਪਣੇ ਵਾਲੀ ਗੱਡੀ ਦੀ ਚਾਬੀ ਦੇ ਦਿਓ ਮੈਨੂੰ ਓਏ ਮੈਂ ਕਿਹਾ ਨਹੀਂ ਯਾਰ
ਬਸ ਇਹ ਤੁਹਾਡੀ ਮੁਹੱਬਤ ਦਾ ਸ਼ੁਕਰੀਆ ਪਿਆਰ ਨਹੀਂ ਕਹਿੰਦਾ ਉਹ ਗੱਡੀ ਖਲੋਤੀ ਮੇਰੇ ਵਾਲੀ ਲੈ ਰਹੇ ਆਣੀ ਤੁਸੀਂ ਆਪਣੀ ਨਹੀਂ ਲੈ ਰਹੇ ਮਹਿਰਾਨ ਨਹੀਂ ਉਹਦੇ ਕੋਲ ਦੂਸਰੀ ਸੀ ਵੱਡੀ ਗੱਡੀ ਸੀ। ਵੱਡੀ ਗੱਡੀ ਸੀ ਅੱਛੀ ਗੱਡੀ। ਏਪੀ ਵੀ ਯਾਰ ਜਿਹੜੀ ਵੀ ਸੀ ਜਿਹੜੀ ਅੱਛੀ ਵੀ ਗੱਡੀ ਸੀਗੀ ਯਾਰ। ਵੱਡੀ ਗੱਡੀ ਸੀਗੀ ਅੱਛਾ ਤੇ ਮੈਂ ਉਹਨੂੰ ਕਿਹਾ ਨਹੀਂ ਭਾਈ ਕਹਿੰਦਾ ਮੈਂ ਕਹਿੰਦਾ ਫੈਸਲ ਭਾਈ ਹਾਂ ਤੁਹਾਨੂੰ ਪਤਾ ਹੀ ਨਹੀਂ ਕਿੰਨੀ ਅਸੀਂ ਮਿਹਨਤ ਕਰਦੇ ਆ ਤੁਹਾਡੀ ਪੂਰੀ ਟੀਮ ਨਾਲ ਜਾਨੀ ਸਾਹਿਬ ਤੁਹਾਡੀਆਂ ਅੱਖਾਂ 'ਚੋਂ ਮੈਨੂੰ ਨਜ਼ਰ ਆ ਰਿਹਾ ਸਾਰੇ ਨਜ਼ਰ ਆ ਰਹੇ ਜੱਡੀ ਹੁਣ ਅਗਲੀ ਗੱਲ ਸੁਣ ਲੈਣਾ ਮੈਂ ਉਹਦੇ ਕੋਲ ਜਾਸ ਲਈ ਮੈਂ ਕਿਹਾ ਯਾਰ ਬੜੀ ਮਿਹਰਬਾਨੀ ਤੇਰੀਆਂ ਮੁਹੱਬਤਾਂ ਦਾ ਸ਼ੁਕਰੀਆ ਤਸਵੀਰਾਂ ਖਿਚਾਈਆਂ ਨੇ ਤੇ ਮੈਂ ਹੁਣ ਥੱਲੇ ਉਤਰ ਕੇ ਆਇਆ ਵਾਂ ਆਪਣੀ ਗੱਡੀ ਮੈਂ ਰਿਵਰਸ ਕੀਤੀ ਹੈ ਪਿੱਛੇ ਉਹਦੀ ਗੱਡੀ ਨਾਲ ਵੱਜ ਗਈ ਡਾਈਟ ਫੈਨ ਦੀ ਅੱਛਾ ਉਹਨੇ ਕਹਿੰਦਾ ਗੱਡੀ ਭਾਂ ਸਾਈਡ ਤੇ ਲਾ ਯਾਰ ਤੂੰ ਮੈਂ ਲਾਉ ਅੱਛਾ ਮੈਂ ਹੁਣ ਸੋਚ ਲਿਆ ਕਿ ਪਹਿਲੇ ਮੇਰੀ ਸੋਚ ਸੀ ਕਿ ਮੈਂ ਕਿ ਯਾਰ ਉਸ ਵਿਚਾਰੇ ਦਾ ਨੁਕਸਾਨ ਹੋ ਗਿਆ ਮੈਂ ਕਿ ਉਹਨੇ ਲੈਣਾ ਨਹੀਂ ਹੁਣ ਮੇਰੇ ਜ਼ਿਹਨ 'ਚ ਆਇਆ ਕਿ ਚੱਲਣ ਦੇ ਕਹਿੰਦਾ ਪਹਿਲਾਂ ਸਭ ਗੱਡੀ ਕਿਸੇ ਦੀ ਨਾ ਹੁੰਦੀ ਹੋਰ ਗੱਲ ਸੀਗੀ ਜਿਹੜੀ ਤੁਹਾਨੂੰ ਦੇ ਰਿਹਾ ਅੱਜ ਆਹੋ ਕਹਿੰਦਾ ਯਾਰ ਗੱਡੀ ਮੈਂ ਨਾ ਕਿਸੇ ਦੀ ਲੈ ਕੇ ਆ ਤੇ ਲੈਟ ਨੂੰ ਪਤਾ ਨਹੀਂ ਕਿੰਨੇ ਦੀ ਪਤਾ ਕਰਾ ਲੈਂਦੇ ਅੱਛੀ ਬਾਤ ਆ ਕਹਿੰਦਾ ਕਿਸੇ ਦੀ ਉਹ ਕੋ ਕਰੈਕਟ ਨਹੀਂ ਲੈਣਾ ਯਾਰ ਆ ਲੈਟ ਜਿੰਨੇ ਦੀ ਵੀ ਆ ਨਾ ਮੈਂ ਕਿਹਾ ਮੈਂ ਪਵਾ ਕੇ ਦੇਣੀ ਤੈਨੂੰ ਓਏ ਹੋਏ ਜਿੰਨੇ ਦੀ ਵੀ ਆ ਮੈਂ ਕਿਹਾ ਤੂੰ ਪਤਾ ਕਰਾ ਮੈਂ ਕਿਹਾ ਹੁਣੀ ਮੈਂ ਲੈਟ ਤੈਨੂੰ ਹੁਣੀ ਪਵਾ ਕੇ ਦੇਣੀ ਕਹਿੰਦਾ ਆਹੋ ਉਹ ਨੀਲ ਤੂੰ ਫੋਨ ਕਰਨਾ ਪਿਆ ਆ ਲੈਟ ਦੀ ਲੈਟ ਕਿੰਨੇ ਦੀ 12,000 ਦੀ ਕੋਈ ਲੈਸ ਨਹੀਂ ਹੋਗਾ ਬੰਦਾ ਆਪਣਾ ਯਾਰ ਬੜਾ ਖਾਸ ਮੈਂ ਬੋਲ ਰਿਹਾ ਯਾਰ ਤੇ ਮੈਂ ਇਸ ਦੌਰਾਨ ਮਿੱਠੇ ਨੂੰ ਫੋਨ ਕੀਤਾ ਮੈਂ ਕਿਹਾ ਮਿੱਠੇ ਯਾਰ ਇਧਰ ਆ ਤੇ ਹੁਣ ਨਾ ਯਾਰ ਜੋ ਵੀ ਕੋਈ 7,000 ਤੇ ਮੇਰਾ ਟੱਕ ਲੱਗ ਗਿਆ ਮੈਂ ਉਹਨੂੰ 7,000 ਰੁਪਏ ਦਿੱਤਾ ਕਹਿੰਦਾ ਫੈਸਲ ਸਾਹਿਬ ਤੁਸੀਂ ਸੀਗੇ ਹੋਰ ਕੋਈ ਹੁੰਦਾ ਨਾ ਪੂਰਾ ਨੁਕਸਾਨ ਹੋ ਭਰਾ ਅੱਖਾਂ 'ਚ ਨਜ਼ਰ ਤੁਹਾਡੀਆਂ ਅੱਖਾਂ 'ਚ ਰਾਜੀ ਇੰਨੀ ਦੇਰ ਨਾ ਮਿੱਠਾ ਵੀ ਆ ਤੁਹਾਨੂੰ ਉਹਦੀਆਂ ਅੱਖਾਂ 'ਚ ਨਹੀਂ ਸੀ ਦੇਖ ਰਹੇ ਇਹ ਬਾਲ ਮਿੱਠਾ ਆ ਗਿਆ ਮਿੱਠਾ ਤੇ ਵੀ ਉਹ ਗਲੇ ਲਾ ਕੇ ਰੋਣ ਲੱਗ ਪਿਆ ਮਿੱਠਾ ਯਾਰ ਪਰ ਇਹਨੇ ਬਾਅਦ ਸਾਰਾ ਬਾਹਰ ਦੱਸਿਆ ਤੇ ਬੜਾ ਮਿੱਠਾ ਤੁਸੀਂ ਹੁਣ ਕਹਿ ਰਹੇ ਕਿ ਮਿੱਠਾ ਮੋਟਰਸਾਈਕਲ ਮਾਰੇ ਮੈਂ ਕਿਹਾ ਮਿੱਠੇ ਗੱਡੀ ਮੇਰੇ ਤੇ ਹੱਥ ਨਾ ਗੱਡੀ ਪੜਦਾ ਹਿਸਾਬ ਨਾਲ ਗੱਡੀ ਆਉਂਦਾ ਯਾਰ ਅਸੀਂ ਉਹ ਹੱਥ ਨਹੀਂ ਯਾਰ ਉਹਨੂੰ ਪਰ ਮੈਂ ਤੇ ਸਲਮਾਨ ਮੇਰੇ ਘਰੋਂ ਲੈ ਕੇ ਜਿੱਦ ਰਾਮ ਤੁਹਾਡੇ ਕੋਲ ਪੈ ਕੇ ਚਾਹ ਪੀਤੀ ਆ ਯਾਰ ਮੇਰੇ ਘਰੋਂ ਸਲਮਾਨ ਲੈ ਕੇ ਨਿਕਲਿਆ ਚੌਕ ਤੇ ਗੁੱਜੇ ਦਾ ਸਾਡੇ ਮਰੇ ਦਾ ਯਾਰ ਨੋਨੀ ਤਕੜਾ ਵਾ ਉਹਦੇ ਨਾਲੋਂ ਸੁੱਤਾ ਉੱਠਿਆ ਵਾਲ ਖਿਲਰੇ ਤੇ ਸਵੈਟਰ ਪਾਇਆ ਸਿਰ ਤੇ ਜਾਇਆ ਮੈਨੂੰ ਕਹਿੰਦਾ ਸ਼ੀਸ਼ਾ ਥੱਲੇ ਕਰ ਖੈਰ ਗੁੱਜਰ ਬਾਦਸ਼ਾਹ ਦੀ ਤੇ ਇਹ ਹੱਥ ਪਾਇਆ ਤੋਂ ਨੰਬਰ ਤੇ ਜਾਨੀ ਦਾ ਉਹਦੇ ਸੁੱਟੀਆਂ ਨਹੀਂ ਸਲਮਾਨ ਕਹਿੰਦਾ ਹੈ ਮੈਂ ਕਿਹਾ ਕੀ ਕਰਨਾ ਉਹ ਯਾਰ ਕਹਿੰਦਾ ਦੁੱਧ ਵਾਲੀ ਦੁਕਾਨ ਤੇ ਓਪਨਿੰਗ ਕਰਨੀ ਹੈ ਤੇ ਉਹਨੂੰ ਬੁਲਾਉਣਾ ਵਾ ਕਹਿੰਦਾ ਖਰਚਾ ਮਰਚਾ ਦੇ ਦਿਆਂਗੇ ਮੈਂ ਕਿਹਾ ਖਰਚਾ ਮਰਚਾ ਕਾਹਦਾ ਉਹ ਮੈਂ ਕਿਹਾ ਮੁਹੱਬਤ ਕਰਦੇ ਫਿਰ ਸਟਿੰਗ ਪਲਾਉਣੀ ਉਹ ਤੁਹਾਡਾ ਸ਼ੋਅ ਕਰ ਦੇਣਾ ਚਲੋ ਐ ਸਵੈਟਰ ਨੂੰ ਵਾਲ ਪਹਿਲਾਂ ਨੰਬਰ ਨਹੀਂ ਦਵਾਈ ਵਾਲੇ ਦੇ ਮੈਂ ਘਰੇ ਅੱਗੇ ਲੈ ਗਿਆ ਤੇ ਯਾਰ ਤੂੰ ਦੁਕਾਨ ਦੇਖਦਾ ਤੂੰ ਕਿਵੇਂ ਹਸਨੈਨ ਵੀ ਦੀ ਓਪਨਿੰਗ ਕਰੇ ਹਸਨ ਬਈ ਓਏ ਸ਼ੀਟਰ ਟੁੱਟਾ ਇੰਜ ਤੇ ਇਹ ਤੇ ਉਹ ਵਿੰਗੀ ਦੇਖ ਲਿਆ ਕਹਿੰਦਾ ਭਾਈ ਮਿੱਠੇ ਉਹ ਸੁਣਾਈ ਉਹ ਜਿਹੜਾ ਹੁਣ ਉਹ ਅੱਜ ਕਦੀ ਚੱਕਰ ਹੀ ਨਹੀਂ ਲਾਇਆ ਬੰਦੇ ਛੰਦੇ ਮਿੱਠੇ ਦੇ ਕੋਲ ਐਵੇਂ ਆਹੋ। ਇਹਨੂੰ ਮਿੱਠੇ ਨੂੰ ਗਾਲ ਬਾਹਰ ਬੈਠੇ ਸੈੱਟ ਤੇ ਆ ਫੋਨ ਆਇਆ ਰੋਜ਼ ਦਾ ਪਤਾ ਨਹੀਂ ਕੀ ਦਾ ਮੈਂ ਬੋਲਣ ਦਿਆ ਵਾ ਮੈਂ ਕੌਣ ਲੈ ਅੱਛਾ ਸਾਨੂੰ ਲੈ ਮੈਂ ਕਿਹਾ ਨਾਮ ਤਾਂ ਦੱਸੋ ਭਾਜੀ ਨਾਮ ਦੱਸਿਆ ਉਹਨੇ ਮੈਂ ਕਿਹਾ ਹੋਰ ਭਾਜੀ ਆ ਗਏ ਆ ਮਲੇਸ਼ੀਆ ਤੋਂ ਮੇਰਾ ਕਜ਼ਨ ਆ ਤੇ ਉਹਦੀ ਏਦਾਂ ਕਰਕੇ ਨਾ ਮਹਿੰਦੀ ਆ ਆਪਾਂ ਜਾਣਾ ਵਾ ਮੈਂ ਕਿੱਥੇ ਜਾਣਾ ਤੇ ਇਲਾਕਾ ਕਿਹੜਾ ਨਾਰੋਵਾਲ ਜਾਣਾ ਵਾ ਤੇ ਹੁਣ ਦੇਖੀ ਉਹਨੂੰ ਭਲੇ ਤੋਂ ਭਲਾ ਨੂੰ ਕੀ ਕਿਹਾ ਅੱਛਾ ਏਦਾਂ ਕਰੀ ਨਾਲ ਫੈਸਲ ਨਾ ਮੈਨੂੰ ਕਰ ਲਈ ਜਾਂ ਨਾਲ ਬਾਥਰੂਮ ਜਿਹਨੂੰ ਤੇਰੀ ਮਰਜ਼ੀ ਜਿਹਨੂੰ ਮਰਜ਼ੀ ਕਰ ਲਾ ਸਾਡਾ ਮੈਂ ਕਿਹਾ ਚਲੋ ਮੈਂ ਤੁਹਾਨੂੰ ਠਹਿਰ ਕੇ ਕਾਲ ਕਰਦਾ ਨਾਲ ਲਾ ਕੇ ਬੈਠੇ ਮੈਂ ਠਹਿਰ ਕੇ ਉਹਦੀ ਫੇਰ ਕਾਲ ਆਈ ਮੈਂ ਕਿਹਾ ਕਿਹਨੂੰ ਕਰਨਾ ਕਹਿੰਦਾ ਫੈਸਲ ਰਾਤ ਮੈਨੂੰ ਕਰ ਲਾ ਦੇਖ ਤੇਰੀ ਮਰਜ਼ੀ ਦਾਲ ਜਿਹਨੂੰ ਕਰ ਲਿਆ ਬਾਥਰੂਮ ਕਰਨਾ ਠੀਕ ਆ ਭਾਈ 2.5 ਲੱਖ ਰੁਪਏ ਲੈਣਾ ਹੈ ਅੱਛਾ ਸਾਡੇ ਕੋਲੋਂ ਚੱਲ ਭਾਜੀ ਮੈਂ ਕਿਹਾ ਕੌਣ ਓਏ 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 ਬੇਟਾ ਇੱਕ ਬੰਦਾ ਸ਼ਹਿਰ ਮੈਨੂੰ ਮਿਲਿਆ ਸ਼ਹਿਰ ਤੇ ਉਸਤਾਦ ਜੀਆਂ ਦਾ ਉਹ ਕਹਿੰਦਾ ਹੁਣ ਮੈਂ ਉਹਨੂੰ ਆਪਣੇ ਤਰੀਕੇ ਨਾਲ ਪਿਆਰ ਮੁਹੱਬਤ ਨਾਲ ਸਾਰਿਆਂ ਦਾ ਪਿਆਰ ਮੁਹੱਬਤ ਨਾਲ ਮਿਲਦਾ ਮੈਨੂੰ ਕਹਿੰਦਾ ਓਏ ਕਿਹੜੀ ਗੱਲ ਨਹੀਂ ਯਾਰ ਤਰੀਕਾ ਤੇ ਨਹੀਂ ਉਸਤਾਦ ਤੇ ਨਹੀਂ ਤੇਰਾ ਇੰਜ ਕਰਦਾ ਮੈਂ ਕਿਹਾ ਭਾਜੀ ਮੈਂ ਕੀ ਕੀਤਾ ਉਹ ਨਹੀਂ ਛੱਡਦੇ ਜੀ ਉਰੇ ਆ ਮੈਂ ਕਿਹਾ ਭਾਈ ਦੱਸੋ ਤੇ ਸਹੀ ਉਰੇ ਆ ਤੇ ਮੈਨੂੰ ਨਾਲ ਲੈ ਗਿਆ ਹੁਣ ਨਾ ਥੋੜਾ ਜਿਹਾ ਫਾਸਲੇ ਤੇ ਜਿਵੇਂ ਕਰਿਆਨੇ ਦੀ ਦੁਕਾਨ ਹੈ ਇੰਨੀ ਕੁ ਫਾਸਲੇ ਤੇ ਆ ਜਗ੍ਹਾ ਵੇਖ ਮੈਂ ਕਿਹਾ ਹਾਂਜੀ ਭੈਣ ਠੀਕ ਕੀ ਹੈ ਇੱਥੇ ਮੈਂ ਖਿਲਾਰਦਾ ਹੁੰਦਾ ਸੀ ਤੇਰੇ ਉਸਤਾਦ ਨੂੰ ਹਾਏ ਹਾਏ ਤੇ ਉਹਦੀ ਜ਼ਰੂਰਤ ਨਹੀਂ ਸੀ ਹੁੰਦੀ ਇੱਥੋਂ ਲਈ ਲੈ
ਅੱਛਾ ਕੱਪੜੇ ਦਾ ਕਿਤੇ ਕੰਮ ਕੁਮ ਸਿੱਖਦੇ ਰਹੇ ਉਹਦੇ ਕੋਲ ਉਸਤਾਦ ਜੀ। ਦੁਕਾਨ ਤੇ ਲੱਗੇ ਤੇ ਉਹ ਅੱਗੋਂ ਨਾ ਉਹ ਸਿਸਟਮ ਆਪਣਾ ਮੇਰੇ ਕੋਲ ਇੱਕ ਘਰ ਕਰੈਕਟਰ ਆਇਆ ਨਾਲ ਉਹਦੇ 2 ਬੱਚੇ ਤੇ ਉਹ ਕਹਿੰਦਾ ਆ ਬੱਚੇ ਮਿਲਨੇ ਯਾਰ ਮੈਂ ਬੱਚਿਆਂ ਨਾਲ ਬੜੇ ਪਿਆਰ ਨਾਲ ਚਾਹਾਂ ਬਹੁਤ ਢੋਈਆਂ ਫੈਸਲ ਨੇ ਸਾਡੀਆਂ ਦੱਸੋ ਮਾਰੀ ਗੱਲ ਚਾਹ ਢੋਣੀ ਦਫ਼ਤਰ ਸਾਫ਼ ਕਰਨਾ ਇਹ ਉਹ ਤੇ ਮੈਨੂੰ ਖੁਦਾ ਦੀ ਸਮਝ ਯਾਦ ਹੀ ਨਹੀਂ ਮੈਂ ਉਹਨੂੰ ਕਿਹਾ ਮੈਂ ਆਪਣੇ ਸੀਨੀਅਰਾਂ ਦੀਆਂ ਬਹੁਤ ਚਾਹਾਂ ਮੈਂ ਲਿਆ ਕੇ ਦਿੰਦਾ ਸੀ ਕੰਮ ਵੀ ਕਰਦਾ ਸੀ ਇਹ ਉਹ ਤੇਰੀਆਂ ਗੇਟਾਂ ਢੋਤੀਆਂ ਆਹੋ ਉਹ ਬੱਚਿਆਂ ਦੇ ਸਾਹਮਣੇ ਮੈਂ ਸੈਲਫੀਆਂ ਸੁਲਫੀਆਂ ਤਸਵੀਰਾਂ ਤੋਂ ਲੈ ਕੇ ਚਲੇ ਗਏ ਮੈਂ ਬਿਠਾ ਲਿਆ ਮੈਂ ਕਿਹਾ ਸਾਡੀ ਲਈ ਚਾਹ ਲਿਆਵਾਂ ਸਾਡੀ ਮੈਂ ਕਿਹਾ ਉਹ ਨਾ ਕਿਹੜੀ ਤੁਹਾਡੀ ਮੈਂ ਕਿਹਾ ਕਿਹੜੀ ਚਾਹ ਢੋਈ ਭਰਾਵਾ ਨਹੀਂ ਯਾਰ ਜਿਹੜੇ ਸਾਡੇ ਸੀਨੀਅਰ ਅਸੀਂ ਯਾਰ ਅੱਲਾ ਦੀ ਕਸਮ ਅਸੀਂ ਵੀ ਕੰਮ ਕਰਦੇ ਆ ਯਾਰ ਅਸੀਂ ਫਖਰ ਹੁੰਦਾ ਸਾਨੂੰ ਕੰਮ ਕਰਦੇ ਆ ਯਾਰ ਉਹਨਾਂ ਦੇ ਕੰਮ ਕਰਨ ਦਾ ਫਖਰ ਆ ਹੁਣ ਐ ਨਹੀਂ ਕਿਸੇ ਐਂਕਰ ਦੇਖ ਲੋ ਐ ਕਰੀ ਜਾਂਦਾ ਮੈਂ ਕਿਹਾ ਬਬਲ ਭਾਈ ਕਹਿੰਦਾ ਨਹੀਂ ਯਾਰ ਮੁਰਗੇ ਚਰਬੀ ਨਿਕਲੇ ਸੀ ਉਹ ਕੌਣ ਨੇ ਔਰ ਇੱਕ ਕਰੈਕਟਰ ਹੋਰ ਬੇਟਾ ਜੀ ਮੇਰੀ ਚਾਹ ਦੇ ਪੈਸੇ ਦੇ ਦਿੱਤੇ ਉਹਨੇ ਮੇਰੀ ਚਾਹ ਦੇ ਪੈਸੇ ਦੇ ਦਿੱਤੇ ਯਾਰ ਓਏ ਉਹ ਪਰਾਠਿਆਂ ਵਾਲਾ ਤੇ ਸੁਣਾਓ ਫੈਸਲ ਭਾਈ ਮੈਂ ਦੱਸ ਨਾ ਉਹਨਾਂ ਨੇ ਬੇਟੇ ਉਹਨੇ ਮੇਰੀ ਚਾਹ ਦੇ ਪੈਸੇ ਦੇ ਦਿੱਤੇ ਨੇ ਤੇ ਮੈਂ ਹੁਣ ਸਭ ਤੋਂ ਪਹਿਲੇ ਮੈਂ ਚਾਹ ਵਾਲੇ ਨੂੰ ਬੋਲਿਆ ਮੈਂ ਕਿਹਾ ਯਾਰ ਤੂੰ ਚਾਹ ਦੇ ਪੈਸੇ ਕਿਉਂ ਲਏ ਕਹਿੰਦਾ ਯਾਰ ਉਹ ਉਹਨਾਂ ਨੇ ਜ਼ਬਰਦਸਤੀ ਦਿੱਤੇ ਮੈਂ ਕਿਹਾ ਨੈਕਸਟ ਮੇਰੀ ਚਾਹ ਦੇ ਪੈਸੇ ਨਹੀਂ ਲੈਣੇ ਤੂੰ ਮੈਂ ਡੇਲੀ ਇੱਥੋਂ ਤੇਰੇ ਕੋਲ ਚਾਹ ਪੀਗਾ ਤੂੰ ਕਿਸ ਹਿਸਾਬ ਨਾਲ ਪੈਸੇ ਦਿੰਦਾ ਯਾਰ ਬੜੇ ਉਹਨਾਂ ਨੇ ਮੈਨੂੰ ਤਰਲੇ ਕੀਤੇ ਯਾਰ ਪੈਸੇ ਤੇ ਉਹ ਨਹੀਂ ਜਦੋਂ ਕਰੈਕਟਰ आ गया ਮੈਨੂੰ ਕਹਿੰਦਾ फैसल भाई क्या हो गया यार कोई इशू नहीं है यार हमें आप लोग सारे मिलके हंसाते हैं तो हम इतना नहीं कर सकते आपके लिए फलाना मैं कहा नहीं यार आप मुझे बताएं मैं चाहे कि पैसे दो मैं उनको वापस लेकिन उन्होंने कहा नहीं भी ਅਸੀਂ देने चलो यार जी एंजी है ना साडे ਲਈ कुछ कर दो मैं कहा दसो ਕਹਿੰਦਾ ਤਸਵੀਰ ਖਿੱਚਣੀ ਹੈ ਤਸਵੀਰ ਖਿੱਚੀ ਹੈ ਲੈ ਕੇ ਤੇ ਮਿਲਿਆ ਮੈਨੂੰ ਪੈਕੇਜਸ ਮਾਲ ਤੇ ਲੋ ਤੇ ਨਾਲ ਮੇਰੇ ਜੇ ਤਾਂ ਤੁਸੀਂ ਆ ਛੱਡ ਲਿਆ ਆ ਲਿਆ ਕੇ ਦਿੱਤੀ ਜਾ ਨਾਲ ਮੇਰੇ ਇੱਕ ਬੜਾ ਅੱਛਾ ਮੇਰਾ ਖੂਬਸੂਰਤ ਮੇਰਾ ਦੋਸਤ ਨਾਲ ਮੇਰੇ ਤੇ ਮੈਨੂੰ ਕਹਿੰਦਾ ਸਲਾਮ ਮੈਂ ਪਛਾਣਿਆ ਮੈਨੂੰ ਮੈਂ ਕਿਹਾ ਨਹੀਂ ਚਾਹ ਦੇ ਪੈਸੇ ਮੈਂ ਦਿੱਤੇ ਸੀ ਤੁਹਾਡੇ ਕਿੱਡਾ ਵੱਡਾ ਸਾਨ ਜਿਤਾਤਾ ਹੀ ਉਹਨੇ ਯਾਰ ਕਸਮ ਨਹੀਂ ਗਾ ਨਹੀਂ ਇਦਾਂ ਨਹੀਂ ਕਰਨਾ ਚਾਹੀਦਾ ਯਾਰ ਹੁਣ ਦੋਸਤ ਦਾ ਫੈਨ ਦਾ ਫੋਨ ਹੈ ਮੈਂ ਪਹਿਲੇ ਤੇ ਪਰੇਸ਼ਾਨ ਮੈਂ ਕਿਹਾ ਤੂੰ ਨੰਬਰ ਕਿੱਥੋਂ ਲਿਆ ਲੈ ਲਈਦਾ ਵਾ ਨਾ ਬਸ ਸਾਡੇ ਘਰ ਵੀ ਆ ਗਏ ਉਹ ਕੀ ਕਹਿੰਦੇ ਹੁੰਦੇ ਨੰਬਰ ਲੱਭਣ ਕੋ ਮੁਸ਼ਕਲ 10 ਕਿਹਦਾ ਚਾਹੀਦਾ 10 ਨੰਬਰ ਕਿਹਦਾ ਚਾਹੀਦਾ ਤੈਨੂੰ ਤੇ ਮੈਨੂੰ ਨਾ ਕਾਲ ਕਰਕੇ ਕਹਿੰਦਾ ਭਾਜੀ ਖਾਣਾ ਕੋ ਟਾਈਮ ਦਿਓ ਮੈਂ ਨਾ ਸੋਚ ਕੇ ਮੈਂ ਕਿਹਾ ਯਾਰ ਜੁਬਨ ਬਈ ਨੇ ਨਹੀਂ ਕਹਿੰਦਾ ਜੁਬਨ ਮੈਂ ਸ਼ਾਦੀ ਤੇ ਜਾਣਾ ਮੈਂ ਕਿਹਾ ਫਿਰ ਹਫਤੇ ਦਾ ਰੱਖ ਲੈਨੇ ਹਫਤੇ ਨੂੰ ਬਰਾਤ ਆ ਭਾਜੀ ਮੈਂ ਕਿਹਾ ਅਤਵਾਰ ਨੂੰ ਆ ਜਾਓ ਲੈ ਅਤਵਾਰ ਨੂੰ ਵਲੀਮਾ ਵਾ ਮੈਂ ਕਿਹਾ ਭਾਜੀ ਪੀਰ ਨੂੰ ਆਇਓ ਪੀਰ ਨੂੰ ਮੈਂ ਘਰ ਹੀ ਆ ਨਹੀਂ ਕਹਿੰਦਾ ਪੀਰ ਦੂਰ ਵਾ ਮੈਂ ਉੱਥੋਂ ਆਣਾ ਡੇਰਾ ਗਾਜ਼ੀ ਖਾਨ ਤੋਂ ਟਾਈਮ ਲੈਣਾ ਪੀਰ ਨੂੰ ਵੀ ਨਹੀਂ ਮਿਲਿਆ ਜਾਣਾ ਮੈਂ ਕਿਹਾ ਫਿਰ ਟਾਈਮ ਤੁਸੀਂ ਦਿਓ ਮੈਨੂੰ ਮੇਰੇ ਕੋਲ ਕਾਹਨੂੰ ਟਾਈਮ ਮੰਗਣਾ ਟਾਈਮ ਤੁਸੀਂ ਦਿਓ ਨਾ ਕੋਈ 10 ਮਿੰਟ ਮੈਨੂੰ ਦਿਓ ਮੈਂ ਤੁਹਾਡੀ ਜ਼ਿਆਰਤ ਕਰ ਲਵਾਂ ਮੈਂ ਤੁਹਾਡੇ ਕੋਲ ਸੈਲਫੀ ਲੈ ਲਵਾਂ ਮੁੰਡੇ ਨੇ ਨਾ ਦੁਕਾਨ ਬਣਾਈ ਮੱਕੂਆਂ ਨੇ ਮਿੱਠੇ ਨੇ ਵਿਸ਼ੇ ਤੇ ਗਿਆ ਯਾਰ ਕੱਲ ਨੂੰ ਦੇਸੀ ਆਂਡੇ ਚਾਹੀਦੇ ਆ ਮੈਂ ਕਿਹਾ ਮਿੱਠੇ ਜਿੰਨੇ ਕਵੇ ਅੱਛਾ ਮੈਂ ਨਾ ਹੁਣ ਉਹਨੂੰ ਜਾ ਕੇ ਨਾ ਹਵਾਲਾ ਦਿੱਤਾ ਮੈਂ ਕਿਹਾ ਯਾਰ ਮੁਰਸਲੀਨ ਅਸਲਾਮ ਅਲੈਕੁਮ ਕਹਿੰਦਾ ਵਾਲੇਕੁਮ ਅਸਲਾਮ ਕਾਲੂ ਭਾਜੀ ਕੀ ਹਾਲ ਮੈਂ ਕਿਹਾ ਯਾਰ ਮਿੱਠੇ ਨੇ ਲੈਣੇ ਆਂਡੇ ਉਹਨੇ ਕਿਹਾ ਕੋਈ 2 ਦਰਜਨ ਦੇ ਦੀ ਕਹਿੰਦਾ ਕੋਈ ਮਸਲਾ ਨਹੀਂ ਭਾਂ ਪੂਰੀ ਟੀਮ ਨਹੀਂ ਲੈ ਕੇ ਜਾ ਤੂੰ ਜਦੋਂ ਦੀ ਮਰਜ਼ੀ ਲੈ ਜਾ ਕਹਿੰਦਾ ਮੈਂ ਕਿਹਾ ਚੱਲ ਠੀਕ ਆ ਅੱਧਾ ਕਰ 12 ਮੇਰੇ ਯਾਨੀ ਕਿ ਆਪਾਂ ਪੂਰੀ ਟੀਮ ਦੇ ਉਸਤਾਦ ਦੇ ਵਿੱਚ ਮੈਂ ਨਾ ਉਹਨੂੰ ਕੋਈ 150 ਅੰਡਾ ਕਹਿਤਾ ਅੱਛਾ ਆਂਡੇ ਫੜ ਕਹਿੰਦਾ ਮੈਂ ਯਾਨੀ ਕਿ ਆਂਡੇ ਫੜ ਲਏ ਉਹਨੇ ਪਹਿਲੇ ਇਹ ਕਿਹਾ ਸੀ ਕਿ ਤੂੰ ਲਾਇਆ ਮੇਰੀ ਤਰਫੋਂ ਨਾ ਸ਼ੋਅ ਚ ਨਾਲ ਲੈ ਦੀ ਜਾਂ ਕੋਈ ਮਿੱਠੇ ਨਾਲ ਵੀਡੀਓ ਬਣਵਾ ਦੀ ਜਾਂ ਭਾਈ ਫੈਸਲ ਨਾਲ ਗੱਲ ਕਰਾ ਦੀ ਮੈਂ ਕਿਹਾ ਠੀਕ ਮੈਂ ਅੰਡੇ ਲੈ ਕੇ ਚੱਲਾਂ ਹੈਲੋ ਇੱਕ ਮਿੰਟ ਗੱਲ ਸੁਣੋ ਭਾਜੀ ਮੈਂ ਕਿਹਾ ਹਾਂਜੀ ਜੈ ਕੈਸ਼ ਨੰਬਰ ਲੈ ਲਓ ਮੇਰਾ ਮੈਂ ਉਹ ਕਰਨਾ ਆਂਡਿਆਂ ਦੇ ਪੈਸੇ ਦਿਓ ਭਾਜੀ ਕੋਈ ਐਸਾ ਮਸਲਾ ਮੈਂ ਕਿਹਾ ਉਹ ਤਾਂ ਤੂੰ ਕਹਿ ਭਾਈ ਕਾਰੋਬਾਰ ਹੈ ਕਹਿੰਦਾ ਕੋਈ ਮਿੱਠਾ ਨਹੀਂ ਕੋਈ ਕਹਿੰਦਾ ਭਾਈ ਮੈਂ ਕਿਹਾ ਯਾਰ ਇਹ ਕਿਹੜੀ ਗੱਲ ਯਾਰ ਪਹਿਲੇ ਮੈਨੂੰ ਉਹ ਕਹਿੰਦਾ ਤੂੰ ਮੈਂ ਕਿਹਾ ਯਾਰ ਮਿੱਠੇ ਨਾਲ ਲੈਣੇ ਕਹਿੰਦਾ ਮੇਰੇ ਕੋਲ ਤੋਹਫਾ ਦੇ ਦੀ ਤੂੰ ਛਾਇਆ ਕਿਹੜੀ ਗੱਲ ਆਂਡੇ ਲੈ ਕੇ ਆਇਆ ਉਹਦੇ ਕੋਲੋਂ ਨਹੀਂ ਪੈਸੇ ਨਹੀਂ ਯਾਰ ਹੋਟਲ ਨਾ ਮੈਂ ਉਹ ਮਹਿਰਾਨ ਹੋਟਲ ਰਹਿਣਾ ਵਾ ਤੇ ਉੱਥੇ ਲਾਹੌਰ ਮਾਰਕੋ ਪੋਲੋ ਦੇ ਨਾਲ ਆਹ ਉਹ ਬੜਾ ਅੱਛਾ ਯਾਨੀ ਕਿ ਮੁਹੱਬਤ ਕਰਦੇ ਸਾਰੇ ਉੱਥੇ ਜਿਹੜਾ ਇੱਕ ਕਰੈਕਟਰ ਪਤਾ ਨਹੀਂ ਮੈਂ ਪਹਿਲੇ ਦੱਸੀ ਕਿ ਨਹੀਂ ਦੱਸੀ ਦੱਸੀ ਹੋਣੀ ਛੱਡੋ ਚਲੋ ਉੱਥੇ ਜਿਹੜਾ ਇੱਕ ਕਰੈਕਟਰ ਆਇਆ ਮੈਨੂੰ ਮਿਲਣ ਤੇ ਮਾਫੀਆ ਕਿ ਤੁਹਾਡੇ ਲੜ ਲੱਗਣਾ ਕਿੱਥੇ ਤੁਹਾਡੇ ਲੜ ਲੱਗਣਾ ਸਿਗਰਟ ਪੈਣਾ ਜਾਣੀ ਸੋਚਿਆ 10 ਸਾਲ ਤੋਂ ਵੇਖ ਰਹੇ ਤਾਜੀ ਤਾਂ ਮੁਰਸ਼ਦ ਮਾਈ ਬਾਬੀ ਉਹ ਫਲਾਣ ਮੈਂ ਕਿਹਾ ਯਾਰ ਮੈਂ ਤੇ ਆਪ ਜੇ ਸਿਗਰਦਾ ਯਾਰ ਮੈਂ ਨਹੀਂ ਕਹਿੰਦਾ ਮੈਂ ਤੁਹਾਡੇ ਲੜ ਲੱਗਣਾ ਮੈਂ ਕਿਹਾ ਨਹੀਂ ਯਾਰ ਜੀ ਉਹ ਹੁਣ ਜਿਹੜਾ ਦੋਸਤ ਦੇ ਰੈਫਰੈਂਸ ਦੇ ਨਾਲ ਆਇਆ ਨਾ ਉਹ ਕਰੈਕਟਰ ਉਹ ਵੀ ਬੜਾ ਮੈਂ ਕਿਹਾ ਚੱਲ ਯਾਰ ਕੁਛ ਨਹੀਂ ਮੇਰੇ ਨਾਲ ਰਹਿਣ ਦੇ ਇਹਨੂੰ ਮੈਂ ਤੇਰਾ ਸਮਝਾਉਣਾ ਵਾ ਤੇ ਹਟ ਜਾਏਗਾ
ਸਾਡੀ ਕੋਸ਼ਿਸ਼ ਇਹੀ ਹੁੰਦੀ ਹੈ ਕਿ ਯਾਰ ਉਹਨੂੰ ਸਮਝਾਈਏ ਕਿ ਯਾਰ ਪੁੱਤਰ ਕੋਈ ਹੋਰ ਕੰਮ ਕਰ ਲੈ ਸੀ। ਤੁਸੀਂ ਦੱਸਿਆ ਸੀ ਫਨਕਾਰ ਮਾਰੋ ਬਣਾਉਣਾ। ਹਾਂ ਨਹੀਂ ਭਾਈ ਜਾਨ, ਮੈਂ ਨਹੀਂ ਇਹ ਕਿਹਾ ਕਦੇ ਵੀ ਨਹੀਂ। ਚਵਣਾ ਮਾਰਨ ਦਿਆ ਠੀਕ ਹੈ ਨਾ, ਖਾਜੀ ਅਸੀਂ ਦਰ ਬਣੋ ਦੀਵਾਰ ਨਾ ਬਣੋ, ਅਸੀਂ ਵੱਡਿਆਂ ਤੋਂ ਸੁਣਿਆ। ਮੈਂ ਉਹਨੂੰ ਕਿਹਾ, ਮੈਂ ਕਿਹਾ ਚੱਲ ਯਾਰ ਉਹਨੂੰ ਮੈਂ ਦੇਖਣਾ ਤੈਨੂੰ ਜੇ ਸਮਝ ਆਈ ਠੀਕ ਹੈ, ਨਹੀਂ ਤੇ ਫਿਰ ਮੈਂ ਕਿਹਾ ਮੈਂ ਕੋਸ਼ਿਸ਼ ਕਰਾਂਗਾ। ਮੈਨੂੰ ਨਾ ਘੁੱਟਣ ਲੱਗ ਪਿਆ। ਮੈਂ ਕਿਹਾ ਮੈਂ ਪੁੱਤਰ ਕਦੇ ਘੁਟਵਾਇਆ ਨਹੀਂ ਹੈਗਾ ਤੇ ਇੱਥੋਂ ਮੈਨੂੰ। ਨਹੀਂ ਮੈਨੂੰ ਨਹੀਂ ਘੁੱਟਣਾ, ਨਹੀਂ ਮੈਂ ਘੁਟਵਾਇਆ ਨਹੀਂ ਕਦੇ ਵੀ। ਖਾਣਾ ਛਾਣਾ ਮੰਗਾਇਆ, ਚਾਹ ਵਗੈਰਾ ਇਹ ਉਹ। ਹੁਣ ਮੈਂ ਰਿਕਾਰਡਿੰਗ ਤੇ ਜਾਣਾ ਨਾਲ ਮੇਰੇ, ਰਿਕਾਰਡਿੰਗ ਦੇ ਵਾਪਸੀ ਤੇ ਉਹ ਕਰੈਕਟਰ ਨੂੰ ਮੈਂ ਉਹ ਹੋਟਲ ਵਾਲੇ ਨੂੰ ਮੈਂ ਕਹਿਤਾ, ਮੈਂ ਕਿਹਾ ਛੋਟਾ ਭਾਈ ਹੈਗਾ, ਦੋਸਤ ਹੈਗਾ, ਇਹ ਠੀਕ ਹੋ ਵੈਸੇ ਬਈ ਕੋਈ ਨਹੀਂ ਸੁਣੇ। ਮੈਂ ਕਿਹਾ ਉਹਨੂੰ ਦੇ ਯਾਰ ਤੋਲੀਆ ਸਾਬਣੀ ਉਹ ਸਾਰਾ ਕੁਝ ਲੈ ਕੇ ਆ, ਪਾਣੀ ਵੀ ਲੈ ਕੇ ਆ ਤੇ ਜੀ ਉਹ ਸਾਰਾ ਕੁਝ ਇਹਨਾਂ ਲੈ ਆਇਆ। ਤੇ ਸਵੇਰ ਹੋਈ ਤੇ ਬੰਦਾ ਗਾਇਬ ਆ। ਫੋਨ ਚ ਮੈਂ ਤੁਸੀਂ ਹੋਈ ਹਾਂ ਮੁੰਡਾ ਗਾਇਬ ਹੈ। ਤੇ ਮੈਂ ਉਹਨੂੰ ਵੇਖਣ ਡਿਆ, ਮੈਂ ਕਿਹਾ ਯਾਰ ਬੰਦਾ ਕਿੱਥੇ ਚਲਾ ਗਿਆ। ਜਿਹਨੇ ਲੜ ਲੱਗਣਾ ਸੀ। ਆਹੋ ਮੈਂ ਕਿਹਾ ਬੰਦਾ ਕਿੱਥੇ ਚਲਾ ਗਿਆ। ਖੈਰ ਮੈਂ ਉਹਨੂੰ ਜਿਹੜਾ ਬੰਦਾ ਲੈ ਕੇ ਆਇਆ ਮੈਂ ਉਹਨੂੰ ਫੋਨ ਕੀਤਾ, ਮੈਂ ਕਿਹਾ ਉਹ ਕਿੱਥੇ, ਕਹਿੰਦਾ ਪਤਾ ਨਹੀਂ ਫੈਸਲ ਭਾਈ ਘਰ ਵੀ ਨਹੀਂ ਆਇਆ। ਮੈਂ ਕਿਹਾ ਨਿਕਲ ਗਿਆ ਵਾ, ਮੈਂ ਉੱਠਿਆ ਵਾ, ਲੇਕਿਨ ਮੈਨੂੰ ਗੁੱਸਾ ਇਸ ਗੱਲ ਦਾ ਕਿ ਬਗੈਰ ਪੁੱਛਿਓ ਦੱਸਿਓ ਉਹ ਚਲਾ ਗਿਆ ਵਾ। ਚਲਾ ਗਿਆ, ਠੀਕ ਹੈ ਨਾ, ਉਹਦਾ ਰੂਮ ਖੁੱਲਾ। ਮੈਂ ਕਿਹਾ ਇਹ ਉਹ ਕੋਈ ਸ਼ੈ ਚੁੱਕ ਕੇ ਲੈ ਜਾਂਦਾ ਤੇ ਇਹ ਮੈਂ ਕਿਹਾ ਚਲੋ ਖੈਰ ਮੈਂ ਹੁਣ ਆਪਣੀ ਰੂਟੀਨ ਦੇ ਨਾਲ ਉੱਠਿਆ ਵਾ, ਨਹਾ ਨੂੰ ਕੇ ਰਿਕਾਰਡਿੰਗ ਤੇ ਚਲਾ ਗਿਆ। ਰਾਤ ਨੂੰ ਮੈਂ ਫੇਰ ਆਇਆ, ਖਾਣਾ ਛਾਣਾ ਦੀ ਖਾਧਾ ਤੇ ਅਗਲੀ ਸੁਬਾਹ ਹੋਈ ਜਦੋਂ ਤੇ ਮੈਨੂੰ ਹੋਟਲ ਦਾ ਮੈਨੇਜਰ ਆਇਆ, ਮੈਨੂੰ ਕਹਿੰਦਾ ਫੈਸਲ ਭਾਈ ਉਹ ਨਾਲ ਦਾ ਰੂਮ ਵੀ ਤੁਹਾਡਾ। ਮੈਂ ਕਿਹਾ ਮੇਰਾ ਕਿੱਥੋਂ। ਮੈਂ ਕਹਿੰਦਾ ਉਹ ਤੁਹਾਡੇ ਨਾਲ ਨਹੀਂ ਮੇਰਾ ਮੁੰਡਾ। ਕਹਿੰਦਾ ਉਹ ਕੱਲ ਦਾ ਉੱਥੇ ਰਹਿ ਰਿਹਾ ਸੈਪਰੇਟ। ਆਪਣਾ ਰੂਮ ਲੈ ਕੇ ਤੁਹਾਡਾ ਯਕੀਨ ਤੇ ਮੈਂ ਕਿਹਾ ਕੌਣ ਰਹਿ ਰਿਹਾ ਤੁਹਾਡੇ ਨਾਲ। ਮੈਂ ਬੁਲਾ ਉਧਰ। ਉਹ ਆਇਆ ਤੇ ਹੋਇਆ, ਹਾਂਜੀ ਸਾਹਿਬ ਜੀ। ਮੈਂ ਕਿਹਾ ਤੂੰ ਕਮਰਾ ਖੁੱਲਾ ਛੱਡ ਕੇ ਤੇ ਦੱਸ ਰਿਹਾ। ਕਹਿੰਦਾ ਸਾਹਿਬ ਮੈਨੂੰ ਨਹੀਂ ਕਿਸੇ ਨਾਲ ਨੀਂਦ ਆਉਂਦੀ। ਸਿੱਧੀ ਸਾਫ਼ ਗੱਲ। ਸਹੀ ਹੈ ਯਾਰ। ਤੁਸੀਂ ਮੈਂ ਕਿਹਾ ਮਾਸਟਰ ਬੈੱਡ ਤੇ ਬੈਠੋ ਇਕੱਲੇ। ਸਾਹਿਬ ਤੁਸੀਂ ਇਕੱਲੇ ਨਹੀਂ ਬੈਠਾ, ਮੈਂ ਉਧਰ ਨਾਲ ਦੇ ਰੂਮ ਵਿੱਚ। ਠੀਕ ਹੈ ਨਾ। ਤੇ ਮੈਂ ਉਹ ਕਰੈਕਟਰ ਨੂੰ ਕਿਹਾ ਇਹਨੂੰ ਲੈ ਜਾਓ। ਤੁਹਾਡੀ ਮਿਹਰਬਾਨੀ। 2 ਦਿਨ ਦਾ ਕਮਰਾ ਉਹਨੇ ਲਿਆ ਭਾਈ। ਇਹ ਮੇਰੇ ਲੜ ਲੱਗ ਗਿਆ। ਮੈਂ ਕਿਹਾ ਜੀ ਮੇਰੇ ਲੜ ਲੱਗ ਗਿਆ। ਕਮਰਾ ਵੀ ਲੜ ਲਾਤਾ। ਨਹੀਂ ਤੇ ਮੇਰੇ ਲੜ ਲੱਗ ਜਾਣੇ। ਬੰਦੇ ਕਈ ਬੰਦੇ ਇਦਾਂ ਦੇ। ਯਾਰ ਆ ਜੈਕਟ ਪਾ ਗੱਲ ਬਾਬਾ। ਉਹ ਨਹੀਂ ਓਕੇ ਤੈਨੂੰ ਮੈਂ ਹੁੰਦਿਆਂ ਵੀ ਕਿਹਾ ਸੀ ਯਾਰ। ਜਿਹਦੇ ਕੋ ਵੀ ਪੁੱਛ ਕੇ ਭਾਈ ਤੂੰ ਭਾਈ ਰੱਖ। ਅੱਛਾ ਹੁਣ ਇੱਕ ਮਿੰਟ ਗੱਲ ਸੁਣੋ। ਮੈਂ ਕਿਹਾ ਯਾਰ ਜੈਕਟ ਕਿਹਦੀ ਪਈ ਆ ਇੱਥੇ। ਮੈਂ ਆਇਆ ਵਾ ਅੰਦਰ, ਕਹਿੰਦਾ ਯਾਰ ਭਾਈ ਦੀ ਫਿਰ ਜੈਕਟ ਭਾਈ ਫੈਸਲ ਦੀ। ਤੇ ਮੈਂ ਕਿਹਾ ਯਾਰ ਮੈਂ ਪਾ ਕੇ ਵੇਖਦਾ, ਮੈਂ ਪਾਈ ਆ ਭਾਈ ਨਾ, ਮੈਂ ਪਾਈ ਆ। ਕਹਿੰਦਾ ਨਾ ਯਾਰ ਲਾ ਦੇ, ਐਵੇਂ ਗੁੱਸਾ ਕਰਨਗੇ ਤੁਸੀਂ, ਐਵੇਂ ਸ਼ਾਵਾਂ ਚੱਕ ਕੇ ਪਾਉਂਦੇ ਰਹਿੰਦੇ ਹੋ ਸਕਦਾ ਪਰ ਇਹਦੇ ਕਹਿਣ ਦੇ ਬਕੋਲ ਮੈਂ ਭਾਈ ਲਾਤੀ। ਕਹਿੰਦਾ ਤੂੰ ਆਹੀ ਪਾ ਕੇ ਨਾ ਸੋਚ ਬਹਿ ਜਾ, ਕੋਈ ਨੀ ਰੋੜਾ, ਕਹਿੰਦਾ ਤੂੰ ਅੱਛਾ ਲੱਗ ਰਿਹਾ। ਤੇ ਮੈਂ ਕਿ ਬਹਿ ਗਿਆ ਤੇ ਆਪ ਪਾ ਕੇ ਇੱਥੇ ਬਹਿ ਗਿਆ। ਆ ਦੇਖੋ ਤੇ ਏਦਾਂ ਹੀ ਹੁੰਦੀ, ਤੈਨੂੰ ਪਤਾ ਨੀ ਲੱਗਿਆ। ਏਦਾਂ ਦੀ ਗੇਮ ਪਾਤੀਆਂ ਨੇ ਸਾਡੇ ਨਾਲ। ਉੱਥੇ ਮਹੱਲੇ 'ਚ ਚੋਰੀ ਹੋ ਗਈ 6 ਨੰਬਰ ਗਲੀ 'ਚ। ਮੁਬਾਰਕ ਹੋਵੇ। ਗੱਲ ਨਹੀਂ ਇਹ ਗੱਲ ਸੁਣਾਉਣ ਲੱਗਾ ਵਾ ਯਾਰ। ਹੋਰ ਆਪਣੇ ਨਹੀਂ ਕਰਾਇਆ। ਨਹੀਂ ਚੋਰੀ ਹੋ ਗਈ ਤੇ ਉਹ ਬੰਦੇ ਇਕੱਠੇ ਹੋ ਗਏ, ਚੋਰ ਨਾਲ ਭੱਜ ਗਏ। ਬੰਦੇ ਇਕੱਠੇ ਹੋ ਗਏ, ਸਾਰੇ ਇਕੱਠੇ ਹੋ ਗਏ। ਉਹ ਬੰਦਾ ਨਾ ਇੱਕ ਕੁੱਤੇ ਕਹਿੰਦਾ ਭਾਜੀ ਆ ਤਾਜ਼ਾ ਹੀ ਪੈਰ ਲੱਗੇ ਆ। ਥੱਲੇ ਆਵਾਜ਼ ਆਈ ਉਹਦੀ, ਕਹਿੰਦਾ ਤਾਜ਼ਾ ਪੈਰ ਲੱਗੇ ਭਾਫਾ ਨਿਕਲਣਾ ਨਹੀਂ ਆ ਵਿੱਚੋਂ। ਕਾਲੂ ਦੇ ਘਰ ਭਾਈ ਚੋਰ ਆਏ, ਇਹਨੇ ਕੁੱਟ ਕੇ ਚੋਰ ਦੇ ਪੈਸੇ ਵੀ ਕੱਢ ਲਏ, ਕਮੀਜ਼ ਲਵਾਤੀ ਤੇ ਰੌਲਾ ਪਾਉਂਦੇ ਚੋਰ ਚੋਰ। ਚੋਰ ਕਹਿੰਦਾ ਦੇਖੋ ਹਲੇ ਮੈਂ ਚੋਰ ਹਾਂ। ਅੱਛਾ ਖੋਲ ਗਿਆ, ਹਲੇ ਮੈਂ ਚੋਰ ਹਾਂ। ਉਹਨੇ ਇੱਕ ਬੰਦਾ ਚੋਰ ਫੜਿਆ ਗਿਆ ਨਾ, ਉਹਦਾ ਮੂੰਹ ਕਾਲਾ ਕਰਕੇ ਖੋਤੇ ਤੇ ਭਾਇਆ ਤੇ ਉਹ ਵਿਚਾਰਾ ਨਾ ਚੱਕਰ ਚੁੱਕਰ ਲਵਾਇਆ ਤੇ ਬੇਗਮ ਸਾਹਮਣੇ ਹੁਣ ਖਲੋਤੀ ਹੈ ਤੇ ਉਤਰ ਗਿਆ ਨਾ। ਚੱਕਰ ਉਹਦੇ ਪੂਰੇ ਹੋ ਗਏ। ਉਤਰ ਕੇ ਬੇਗਮ ਨੂੰ ਕਹਿੰਦਾ ਲੈ ਵੀ ਬੇਗਮ, ਸਾਰਿਆਂ ਨੇ ਬੜੀ ਕੋਸ਼ਿਸ਼ ਕੀਤੀ ਮੈਂ ਖੋਤੇ ਤੋਂ ਡਿੱਗ ਜਾਵਾਂ ਪਰ ਮੈਂ ਕਹਿਣ ਬਿਟਾ ਰਿਹਾ। ਐ ਨਹੀਂ ਡੇ ਐ ਹੁੰਦਾ ਹੀ ਕਰਨਾ ਪੜਦਾ। ਇਹਨਾਂ ਨੇ ਵੀ ਚੋਰ ਫੜਿਆ, ਮੂੰਹ ਕਾਲਾ ਕਰਤਾ, ਖੋਤਾ ਨਹੀਂ ਲੱਭ ਰਿਹਾ ਤੇ ਆਪਣੇ ਮੋਢਿਆਂ ਤੇ ਚੁੱਕ ਲਿਆ। ਕਿਹੜੇ ਚੁੱਕਿਆ ਚੋਰ। ਉਹ ਚੋਰ ਉੱਤੇ ਭਾਗ। ਇੱਕ ਚੋਰ ਨੂੰ ਖੋਤੇ ਤੇ ਭਾਇਆ, ਉਹ ਖੋਤਾ ਵੇਚਿਆ। ਕੀ ਖੋਤਾ ਵੇਚਿਆ। ਭਾਈ ਇਹਨੇ ਇੱਕ ਚੋਰ ਨੂੰ ਸਾਰ ਜਿਹੜੀ ਕਾਲਾ ਮੂੰਹ ਕਰਕੇ ਚੱਕਰ ਲਵਾਏ। ਜੋ ਸ਼ਾਮ ਨੂੰ ਇੰਜ ਕਰਕੇ ਚੋਰ ਨੇ ਮੂੰਹ ਧੋਤਿਆ ਤਾਂ ਨਿਕਲ ਆਇਆ। ਤਾਂ ਹੀ ਤੁਸੀਂ ਪਹਿਲੇ ਦੌਰ ਹੁੰਦਾ ਸੀਗਾ। ਪਹਿਲੇ ਹੁੰਦਾ ਸੀ, ਹੁਣ ਨਹੀਂ। ਠੀਕ ਆ। ਪਹਿਲੇ ਪੁਰਾਣੇ ਦੌਰ 'ਚ ਸ਼ਾਇਦ ਹੁਣ ਵੀ ਪਿੰਡਾਂ ਤੋਂ ਚੋਰ ਕੋ ਫੜਿਆ ਜਾਂਦਾ ਸੀ, ਉਦੋਂ ਹਾਰ ਪਾ ਕੇ ਕੋਤੇ ਤੇ ਬਿਠਾ ਕੇ ਤੇ ਪਿੱਛੇ ਬੱਚੇ ਲੱਗੇ ਹੋਣੇ ਤੇ ਇਹ ਜਾ ਰਿਹਾ ਹੋਣਾ ਯਾਰ। ਅਸੀਂ ਫੜਿਆ। 100 ਅਰਬ ਚੋਰੀ ਕਰਦਾ ਫੜਿਆ ਗਿਆ। ਉਹਨਾਂ ਨੇ ਕਿਹਾ ਤੇ ਹੱਥ ਵੱਢ ਦੋ। ਕਹਿੰਦਾ ਸਾਡੇ ਪਿੰਡ ਤੇ ਕਾਲਾ ਮੂੰਹ ਕਰਕੇ ਖੋਤੇ ਤੇ। ਯਾਰ ਮੈਂ ਇੱਕ ਲਦੀਵਾ ਫੜਿਆ ਵਾਸ਼ਰੂਮ ਦੇ। ਇੱਕ ਬੰਦਾ ਨਾ ਲੇਡੀਜ਼ ਵਾਸ਼ਰੂਮ 'ਚ ਚਲਾ ਗਿਆ ਤੇ ਔਰਤਾਂ ਸਾਰੀਆਂ ਉੱਠ ਕੇ ਬਹਿ ਗਈਆਂ। ਕਹਿੰਦਾ ਬੈਠੋ ਬੈਠੋ, ਇਤਰਾਮ ਦਿਲ ਝੋਲ
ਔਰ ਤਾਰੇ ਵਾਸ਼ਰੂਮ ਚ ਚਲ ਕੇ ਕਿਸੇ ਨੇ ਕੁਝ ਵੀ ਨਹੀਂ ਕਿਹਾ ਕਿਉਂ ਸਫਾਈ ਵਾਲਾ ਸੀ ਨਾ। ਯਾਰ ਹੁੰਦਾ ਵਾ ਏਦਾਂ। ਮੈਂ ਇੱਕ ਦਫਾ 에어ਪੋਰਟ ਤੇ ਜਦੋਂ ਚੱਲੇ ਸੀ ਨਾ ਬਾਹਰ ਫੌਜੀ ਮੈਂ 에어ਪੋਰਟ ਤੇ ਨਾ ਇੱਕ ਵਾਸ਼ਰੂਮ ਜਿਵੇਂ ਹੁੰਦੇ ਹੀ ਆ ਵਾਸ਼ਰੂਮ 에어ਪੋਰਟ ਤੇ 에어ਪੋਰਟ ਦੇ ਬੜੇ ਮੈਂ ਪਹਿਲੀ ਵਾਰੀ ਮੈਂ ਤੁਹਾਨੂੰ ਦੱਸਦਾ ਪਹਿਲਾਂ ਤਾਂ ਮੈਂ ਵਿੱਚ ਲੌਕ ਹੋ ਗਿਆ ਬਾਥਰੂਮ ਵਾਸ਼ਰੂਮ ਕਿਉਂ ਹਾਂ ਦਿਲ ਲੱਗ ਗਿਆ ਸੀ। ਪਤਾ ਹੀ ਨਹੀਂ ਕਿੱਦਾਂ ਖੁੱਲਣਾ ਆਪਣਾ ਇੱਧਰ ਪਿੰਡਾਂ ਨਿਜ਼ਾਮ ਮਕਵਾਣਾ ਕਿਹੜਾ ਜਾ ਵਾਸ਼ਰੂਮ ਸੀ? ਯਾਰ ਵਾਸ਼ਰੂਮ ਸੀ ਉਹ ਲਾਗ ਲਾ ਲਿਆ ਘੁਮਾ ਲਿਆ ਉਹ 2 ਵਾਰੀ ਘੁਮਾ ਲਿਆ ਮੈਂ ਉਹ ਲਾਗ ਭਾਈ ਪੱਕਾ ਹੋ ਗਿਆ ਹੁਣ ਮੈਂ ਉੱਥੇ ਵਾਜਾ ਮਾਰਿਆ ਕੋਈ ਨਹੀਂ ਗੱਲ ਸੁਣ ਜੰਦੇ 에어ਪੋਰਟ ਤੇ ਜੰਦੇ ਇੱਕ ਅਰਬੀ ਆਇਆ ਉਹਦੇ ਅਰਬੀ ਚ ਪਤਾ ਕੀ ਮੈਂ ਕਿਹਾ ਥੈਂਕ ਯੂ ਸ਼ੁਕਰੀਆ ਉਹ ਪਤਾ ਨੀ ਹੁਣ ਗਾਲਾਂ ਕੱਢਣ ਦੇ ਕਦੇ ਬੋਲਣ ਦਿਆ ਸੀ ਮੈਨੂੰ ਉੱਥੇ ਬਹੁਤ ਛਿੱਤਰ ਪਿਆ ਯਾਰ ਸੱਚੀ ਮੁੱਚੀ ਵਾਕਿਆ ਜਦੋਂ ਮੈਂ ਉਮਰ ਸ਼ਰੀਫ ਤੇ ਗਿਆ ਨਾ ਦੁਬਈ ਸਟੇ ਸੀਗਾ ਸਾਡੇ ਨਾਲ ਇੱਕ ਤਾਇਆ ਜੀ ਸੀਗੇ ਉਹ ਦੁਬਈ ਸਟੇ ਵਾਸ਼ਰੂਮਾਂ ਦੇ ਵਿੱਚ ਨਾ ਦੂਜੀਆਂ ਲੱਗੀਆਂ ਸੈਂਸਰਾਂ ਟੁੱਟੀ ਤੁਸੀਂ ਹੱਥ ਲੈ ਕਰਨਾ ਨਾ ਉਹ ਆਟੋਮੈਟਿਕ ਚੱਲ ਜਾਣੀ ਹੁਣ ਉਹ ਤਾਇਆ ਜੀ ਵਿਚਾਰੇ ਸਿੱਧੇ ਨਹੀਂ ਪਤਾ ਲੱਗਾ ਯਾਰ ਯਕੀਨ ਮੰਨੋ ਉਹਨੇ ਟੂਟੀ ਪਾਟੀ ਦਿੱਤੀ ਹੁਣ ਪਤਾ ਨਹੀਂ ਸੀ ਵਿਚਾਰੇ ਨੂੰ ਕਿ ਹੱਥ ਲੈ ਕਰਨਾ ਆਇਆ ਕਾਂ ਦੇ ਟੂਟੀ ਪੱਟੀ ਤੇ ਬਾਅਦ ਚ ਲੱਗਣਾ ਮਿੱਠਿਆ ਮੈਂ ਕਹਾਣੀ ਤਾਇਆ ਜੀ ਓਏ ਆ ਦੇਖ ਯਾਰ ਤਾਂ ਪਾਣੀ ਨਹੀਂ ਆਉਂਦਾ ਆ ਦੇਖ ਤਾਂ ਮੈਂ ਕਹਾਂ ਤੁਸੀਂ ਪਾਟੀ ਦਿੱਤੀ ਆ ਤੇ ਮੈਂ ਥੱਲੇ ਇੰਜ ਕਰੀਦਾ ਹੁੰਦਾ ਇੱਕ ਕਰੈਕਟਰ ਨੇ ਕੀ ਕੀਤਾ ਭਾਈ ਫੈਦਰ ਉੱਥੇ ਲਿਆ ਦਰੀਆਂ ਤੇ ਸ਼ੈਂਪੂ ਆ ਜਾਂਦਾ ਉਹਨੂੰ ਡਿਸਪੋਜ਼ੇਬਲ ਗਲਾਸ ਭਰ ਰੱਖਣ ਦਿਆ ਉਹਨੂੰ ਨਹੀਂ ਪਤਾ ਇਹ ਕੀ ਯਕੀਨ ਕਰ ਹੈਂਡ ਵਾਸ਼ ਦਾ ਸੂਪ ਸਮਝ ਗਿਆ ਯਾਰ ਇੱਕ character- ਕਹਿੰਦਾ ਬੜਾ ਉਹਨੇ ਅੱਗੇ ਸੁਣੀ ਉਹ ਕਹਿੰਦਾ ਬੜੋ ਤੁਹਾਡੇ ਲਈ ਕਸਟਰਡ ਲੈ ਕੇ ਆਇਆ ਇੱਕ ਕਰੈਕਟਰ ਨਾ ਉਹ ਮੋਬਿਲਿਕ ਦਾ ਦਫ਼ਤਰ ਵੀ ਨਾ ਜਹਾਜ਼ ਦਾ ਦਫ਼ਤਰ ਉਹਨੂੰ ਨਾ ਬਟਨ ਦਬਾਈਏ ਤਾਂ ਟੋਕਨ ਨਿਕਲਦਾ ਉਹ ਟੋਕਨ ਨੂੰ ਨਾ ਭਾਲ ਲਈਦਾ ਹਾਂਜੀ ਉਹ ਕਰੈਕਟਰ ਨੇ ਭਾਈ ਬਟਨ ਦਬਾਇਆ ਤੇ ਉਹ ਨਿਕਲਣਾ ਸ਼ੁਰੂ ਹੋ ਗਿਆ ਕਿੰਨੀ ਲੰਬੀ ਲੈਣ ਲੱਗ ਗਈ ਤੇ ਕਹਿੰਦਾ ਓਏ ਰੁਕਣ ਨਹੀਂ ਡਿਆ ਯਾਰ ਸਿੱਧੇ ਬੰਦੇ ਸਾਡਾ ਰਿਸ਼ਤੇ ਤਾਏ ਲੱਗਦਾ ਸੀਗਾ ਉਹਨੇ ਨਾ ਆਪਣੇ ਨੰਬਰ ਤੋਂ ਆਪਣੇ ਮੁੰਡੇ ਨੂੰ ਕਾਲ ਕੀਤੀ ਅੱਗੋਂ ਕਿਤੇ ਨੰਬਰ ਬਿਜ਼ੀ ਤੋਂ ਹੈਲਪ ਲੈਣ ਲਈ ਕੁੜੀ ਬੋਲੀ ਤੇ ਆ ਸੁਣੋ ਸੁਣਦੇ ਅੱਛਾ ਇਹ ਤੇਰੇ ਕੋਲੇ ਆ ਗਿਆ ਹੁਣ ਓਏ ਹੋਏ ਮੈਂ ਤਾਂ ਕਹਿ ਕੇ ਆਪਾਂ ਮੈਂ ਕੰਮ ਤੇ ਚੱਲਾਂ ਮਾਂ ਇਹਨੂੰ ਆਉਣ ਦੇ ਘਰ ਜਾਣਾ ਹੈਲਪ ਵਾਲੀ ਕੁੜੀ ਨੇ ਗਿਲੇ ਸ਼ਿਕਵੇ ਯਾਰ ਮਿੱਠੇ ਉਹ ਵਾਕਿਆ ਸੁਣਾ ਦੇ ਜਿਹੜਾ ਤਾਏ ਜੀ ਨੇ ਆਪਣੇ ਮੁੰਡੇ ਨੂੰ ਕਿਹਾ ਸੀ ਯਾਰ ਟੋਪੀਆਂ ਲੈ ਆਏ ਮੇਰਾ ਯਾਰ ਆਇਆ ਹੋਇਆ ਦਾਊਦ ਜੱਟ ਅੱਲਾ ਨੂੰ ਸੇਧ ਦੇਵੇ ਯਾਰ ਬੜਾ ਅੱਛਾ ਵਾ ਉਹਦੇ ਵਾਲਦ ਸਾਹਿਬ ਨਾ ਸ਼ਹਜ਼ਾਦੇ ਤਾਇਆ ਜੀ ਬਹੁਤ ਨਾਈਸ ਮੈਨ ਪਰ ਫੈਸਲੇ ਸੀ ਨਾ ਰੂਮ 'ਚ ਸੁੱਤੇ ਆ ਤੇ ਅਸੀਂ ਚੱਲੇ ਤਾਇਆ ਜੀ ਰੂਮ 'ਚ ਲੰਮੇ ਪਏ ਤੇ ਮੈਂ ਤੇ ਦਾਊਦ ਨਾਲ ਚੱਲੇ ਬਾਹਰ ਤਾਇਆ ਜੀ ਕਹਿੰਦੇ ਉਹ ਦਾਊਦ ਸਵੇਰੇ ਨਮਾਜ਼ ਪੜ੍ਹਨੀ ਮੇਰੇ 2 ਟੋਪੀਆਂ ਲੈ ਆਈ ਤੇ ਕਹਿੰਦਾ ਆਪਾਂ ਲੈ ਆਵਾਂਗੇ ਅਸੀਂ ਥੱਲੇ ਚਲੇ ਗਏ ਉਹਨੇ ਨਾ ਪੀਤੀ ਬੋਤਲ ਵਗੈਰਾ ਪੀ ਕੇ ਨਾ ਅਸੀਂ ਉੱਪਰ ਚਲੇ ਗਏ ਤੇ ਤਾਏ ਜਾਗਣ ਦੇ ਸੀਗੇ ਤੇ ਕਹਿੰਦਾ ਜੀ ਕਹਿੰਦੇ ਯਾਰ ਦਾਊਦ ਬਹੁਤ ਟੋਪੀਆਂ ਲੈ ਕੇ ਆਇਆ ਕਹਿੰਦਾ ਬਾਈ ਚੇਤਾ ਨਹੀਂ ਰਿਹਾ ਚਲੋ ਮੈਂ ਨਾ ਕੱਲ ਲਿਆਉਂਗਾ ਤਾਏ ਹੀ ਸੌਂ ਗਏ ਤੇ ਮੈਂ ਮੋਬਾਈਲ ਤੇ ਲੱਗਾ ਦਾਊਦ ਨੂੰ ਕਹਿੰਦਾ ਯਾਰ ਬਾਈ ਦੇ ਦਿਲ 'ਚ ਪਤਾ ਨਹੀਂ ਕੀ ਆਈ ਆ ਕਿ ਨਾਰਾਜ਼ ਨਾ ਹੋ ਜਾਣ ਮੈਂ ਤੂੰ ਉੱਥੇ ਬੈਠ ਕਮਰੇ 'ਚ ਮੈਂ ਥੱਲੋਂ ਭੱਜ ਕੇ ਟੋਪੀਆਂ ਫੜ ਲਿਆ ਮੈਂ ਕਿਹਾ ਠੀਕ ਆ ਮੈਂ ਵੀ ਸੌਂ ਗਿਆ ਮੇਰੀ ਅੱਖ ਲੱਗ ਗਈ ਰਾਤ ਨੂੰ ਦਾਊਦ ਆਇਆ ਉਹਨੇ ਆ ਕੇ ਨਾ ਦੋਵੇਂ ਟੋਪੀਆਂ ਆਪੇ ਦਾ ਸਹਾਰੇ ਰੱਖਦੇ ਆ ਕਿ ਯਾਰ ਅੱਬਾ ਜੀ ਸਵੇਰੇ ਉੱਠਣਗੇ ਨਮਾਜ਼ ਪੜ੍ਹ ਲੈਣਗੇ ਸਰਪ੍ਰਾਈਜ਼ ਹੁਣ ਤਾਇਆ ਜੀ ਹਜੇ ਤੋਂ ਘੰਟਾ ਪਹਿਲੇ ਉੱਠੇ ਹੋਏ ਮੇਰੀ ਅੰਮੀ ਜੀ ਨੂੰ ਵੀ ਉਠਾਤਾ ਆਪਣੇ ਬੱਚਿਆਂ ਨੂੰ ਉਠਾਤਾ ਮੈਨੂੰ ਕਹਿੰਦਾ ਉਹ ਮਿੱਠਿਆ ਓਏ ਉੱਠ ਓਏ ਮੋਜਦਾ ਹੋ ਗਿਆ ਜੀ ਉਹ ਮਿੱਠਿਆ ਉੱਠ ਮੋਜਦਾ ਹੋ ਗਿਆ ਜੀ ਮੈਂ ਕਿਹਾ ਤਾਇਆ ਜੀ ਕੀ ਹੋਇਆ ਵਾ ਉਹ ਰਾਤੀ ਕਿਤੇ ਖਿਆਲ ਦੇ ਵਿੱਚ ਮੈਂ ਹਲਕਾ ਹਲਕਾ ਗਰੂਤ ਗਈ ਸੀਗਾ ਮੈਨੂੰ ਏਦਾਂ ਲੱਗਾ ਵੀ ਨਰਾਨੀ ਚਿਹਰੇ ਵਾਲਾ ਕੋਈ ਨਾ ਮੇਰੇ ਸਹਾਰੇ ਥੱਲੇ ਟੋਪੀਆਂ ਰੱਖ ਕੇ ਗਿਆ ਮੈਂ ਕਿਹਾ ਤਾਇਆ ਜੀ ਉੱਥੇ ਪੈ ਜਾਓ ਉਹ ਕੋਈ ਨਹੀਂ ਸੀ ਉਹ ਦਾਊਦ ਸੀਗਾ ਇਹਨੇ ਰੱਖੀਆਂ 2 ਟੋਪੀਆਂ ਲਿਆ ਕੇ ਅੱਛਾ ਨਹੀਂ ਇਹ ਤਾਂ ਸੌਂ ਗਿਆ ਸੀ ਮੈਂ ਕਿਹਾ ਨਹੀਂ ਜੀ ਤੁਸੀਂ ਸੌਂ ਗਏ ਸੀ ਇਹਨੇ ਲਿਆ ਕੇ ਰੱਖੀ ਉੱਠ ਕੇ ਮੈਂ ਕਿਹਾ ਨਮਾਜ਼ ਪੜ੍ਹੋ ਸੀ ਜਨਾਨੀ ਜੇ ਬਾਕੀ ਬਹੁਤ ਸਿੱਧੇ ਬੰਦੇ ਆ ਬਹੁਤ ਸਿੱਧੇ ਯਾਰ। ਤੇ ਸਾਡੇ ਨਾਲ ਮੱਕੋ ਵਾਲੇ ਨਾ ਉੱਥੇ ਦਾਨਿਸ਼ ਭਾਈ ਇੱਕ ਦੁਕਾਨ ਆ ਮਠਿਆਈ ਕਰੈਕਟਰ ਨੇ ਹੋਣਾ ਗਰਮ ਬਦਾਨਾ ਚੱਕਣਾ ਨੇ ਫੱਕਾ ਮੂੰਹ 'ਚ 2 ਚਾਵਾਂ ਬਣਾ ਦੇ ਉਹਨੂੰ ਨਾ ਹੁਣ ਚਾਵਾਂ ਬਣਾਉਣੀਆਂ ਉਹਨੇ ਕਿਹਾ ਯਾਰ ਹੁਣ ਕੀ ਕਵਾਂ ਇਹਨੂੰ ਮੈਂ ਸਿਆਣਾ ਬਹਿਣਾ ਬੰਦਾ ਉਹਨੇ ਫੇਰ ਦੂਏ ਦਿਨ ਫੇਰ ਗਰਮ ਦਾਨਾ ਮਿੱਠਾ ਜੀ ਮੂੰਹ 'ਚ ਬੁੱਕ ਵੀ ਚੰਗਾ ਭਰ ਕੇ ਉਹਨੇ ਪਾਈਆ ਪੂਰਾ ਅੰਦਰ ਹਾਂ ਉਹ ਬੜਾ ਅੱਕਿਆ ਭਾਈ ਦਾਨਿਸ਼ ਉਹਨੇ ਨਾ ਕਹਿੰਦਾ ਉਹਨੇ ਨਾ ਦਿਲ 'ਚ ਕਿਹਾ ਕਿ ਯਾਰ ਅੱਲਾ ਤੂੰ ਇਹਨੂੰ ਕੋਈ ਹਦਾਇਤ ਦੇ ਏਦਾਂ ਬੁਰੀ ਗੱਲ ਆ ਹਫ਼ਤੇ ਕੁ ਬਾਅਦ ਆਇਆ ਉਹਨੇ ਨਾ ਬਦਾਨਾ ਮੂੰਹ ਵਿੱਚ ਭੂੰਡੀ ਸੀ ਬਦਾਨੇ 'ਚ ਉਹਨੇ ਡੰਗ ਮਾਰਤਾ ਭਾਈ ਜਮਾਓ ਪੜ ਲਓ ਲੁੱਟ ਕੇ ਉਹ ਬੰਦੇ ਨੂੰ ਕਿ ਸਾਹ ਆਉਣਾ ਬੰਦ ਹੋ ਗਿਆ ਭਾਈ ਉਹਨੂੰ ਹਸਪੀਟਲ ਲੈ ਕੇ ਟ੍ਰੀਟਮੈਂਟ ਕੀਤਾ ਠੀਕ ਹੋ ਗਿਆ
ਕੁਛ 6 ਦਿਨਾਂ ਬਾਅਦ ਆਇਆ ਤੇ ਸੜਕ ਤੋਂ ਪਰੇ ਖਲੋਤਾ, ਹੈਲੋ 2 ਚਾਵਾਂ ਪਤਾਨੇ ਦੇ ਲਾਗੇ ਨਹੀਂ ਜਾ ਰਿਹਾ। ਪਤਾਨੇ ਤੇ ਲੱਗ ਨਹੀਂ ਗਿਆ। ਉਹ ਕਹਿੰਦਾ ਜੀ 2 ਚਾਵਾਂ ਬਣਾ ਲਈ ਯਾਰ, ਬਿੱਟ ਮਾਰੀ ਕਹਿੰਦਾ। ਉਹ ਮੈਂ ਆਪਣੇ ਨਾਨੇ ਨਾਲ ਏਟੀਐਮ ਮਾਰਨ ਗਿਆ ਫੈਸਲ ਭਾਈ, ਤੇ ਅੰਦਰ ਵੜਿਆ ਤੇ ਅੰਦਰ ਉਹ ਬੀਬੀ ਬੋਲਦੀ ਹੁੰਦੀ ਏਟੀਐਮ 'ਚ, ਤੇ ਅੰਦਰ ਵੜਦੇ ਕਹਿੰਦਾ ਓਏ ਪੁੱਤ ਆਪਾਂ ਕੁੜੀਆਂ ਵਾਲੀ ਵਾਰਡ 'ਚ ਆ ਗਏ। ਕਹਿੰਦਾ ਪੁੱਤ ਆਪਾਂ ਕੁੜੀਆਂ ਵਾਲੀ ਵਾਰਡ 'ਚ ਆ ਗਏ। ਸਾਡੇ ਮਹੱਲੇ ਮੁੰਡਾ ਨਾ ਬੜਾ ਤੇਜ਼, ਕੁਰਬਾਨੀ ਤੇ ਨਾ ਖਲ ਦੇਣ ਗਿਆ ਮਸਜਿਦ ਨੂੰ, ਖਲ ਖੁਲ ਦੇ ਕੇ ਨਾ ਤੇ ਅੱਧੇ ਘੰਟੇ ਬਾਅਦ ਫੇਰ ਚਲਾ ਗਿਆ। ਕਹਿੰਦਾ ਜੀ ਸਾਡਾ ਜ਼ੇਨ ਹੀ ਬਣਿਆ, ਅਸੀਂ ਖਲ ਹੋਰ ਪਾਸੇ ਦੇਣੀ ਸੀ ਤੇ ਖਲ ਵਾਪਸ ਲੈ ਕੇ ਆਏ। ਤੇ ਜਿਹੜਾ ਮਸਜਿਦ ਦਾ ਖਜ਼ਾਨ ਸੀ ਨਾ, ਖਲਾਂ ਇਕੱਠੀਆਂ ਕਰਦਾ ਸੀ, ਉਹ ਜ਼ਰਾ ਨਾ ਸਿਆਣਾ ਬਣੇ ਦਾ ਵਾਹਵਾ ਭਾਰਾ ਸੀ। ਉਹ ਭਾਈ ਉਹਨੇ 5-7 ਮਿੰਟ ਵਾਇ ਨਹੀਂ ਕਰਕੇ ਜਾਮਾ ਕੱਢਿਆ ਗੱਲੇ ਤੋਂ ਤੇ ਸਿੱਧਾ ਉਹਦੇ ਘਰ ਵਾਹਵਾ ਰਸ਼ ਪਾਇਆ। ਲੋਤੇ ਸੀ ਕਿ ਕੀ ਹੋਇਆ ਜੀ? ਕਹਿੰਦੇ ਹਾਂ ਪਾਗਲ ਸਾਨੂੰ ਬੇਵਕੂਫ ਸਮਝਦਾ, ਪਹਿਲੇ ਖਾਲ ਦੇ ਗਿਆ, ਮੁੜ ਕੇ ਖਾਲ ਚੱਕ ਕੇ ਲੈ ਗਿਆ। ਅਸੀਂ ਕਿਹਾ ਚ ਇਤਰਾਜ਼ ਹੀ ਕੋਈ ਨਹੀਂ। ਕਹਿੰਦਾ ਨਹੀਂ, ਦੇ ਕੇ ਬੱਕਰੇ ਦੀ ਗਿਆ, ਲੈ ਕੇ ਊਂਠ ਚਲਾ ਗਿਆ। ਇਹਨੂੰ ਨਹੀਂ ਚੱਲਣਾ ਸੀ। ਉਹੀ ਗੱਲ 100 ਨਾਲ 1500 ਲੈ ਗਿਆ। ਬਹੁਤ ਬਖੂਬ ਵੀ ਯਾਰ ਮਿੱਠੇ ਜਿਹੜੇ ਬੰਦੇ ਨੇ ਬੱਕਰਾ ਲੈ ਕੇ ਦਿੱਤਾ ਸੀ ਤਾਂ ਹਾਲੂ ਨੇ ਏਦਾਂ ਆਹੋ ਉਹਦਾ ਤੰਗ ਕਰਦਾ ਹੀ। ਸਾਡੇ ਤਾਂ ਇੱਕ ਬੰਦੇ ਦੀ ਬਰਾਤ ਗਈ, ਮਸੀ ਵਿਆਹ ਆ ਮਸੀ। ਉਹਨਾਂ ਹੁਣ ਅੱਜ ਕਰਕੇ ਬੈਠੇ ਆ, ਨਿਕਾਹ ਹੋਣ ਤੋਂ ਪਹਿਲੇ ਦਾ ਜਾਨੀ ਕਿ ਬੈਠੇ ਆ, ਹੁਣ ਬਰਾਤ ਬਰੂਤ ਬਹਿ ਗਈ। ਏਦਾਂ ਨਾ ਕੁੜੀ ਦਾ ਮਾਮਾ ਥੋੜਾ ਜਾਨੀ ਕਿ ਕੁੜੀ ਦੇ ਰਿਸ਼ਤੇਦਾਰ ਪੈ ਗਏ। ਕਰੈਕਟਰ ਥੱਲੇ ਨਾਂ ਨਹੀਂ ਮੈਂ ਲੈਣਾ ਉਹਦਾ ਏਦਾਂ ਬੈਠਾ ਨਾਲ ਹੀ, ਕਹਿੰਦਾ ਓਏ ਛਾਦੇ, ਕਹਿੰਦਾ ਹਾਂ ਆ ਅਮਰੀਕੀ ਦੇ ਦੌਰੇ ਪੈਂਦੇ ਤੇ ਠੀਕ ਹੋ ਗਏ ਤੈਨੂੰ, ਕਹਿੰਦਾ ਉਹਦਾ ਨਿਕਾਹ ਹੋਣ ਲੱਗਾ, ਉਹਨੇ ਵਿਆਹ ਤੜਾਤਾ ਉਹਨੇ। ਵਿਆਹ ਟੁੱਟ ਗਿਆ ਭਾਜੀ। ਸ਼ੁਗਲ ਚ ਹਿਸਾਬ ਲਾ ਲਓ, ਉਹਦੀ ਸ਼ਾਦੀ ਨਹੀਂ ਮੁੱਕੋਣ ਦਾ ਬੜਾ ਮਸ਼ਹੂਰ ਉਹ ਬਾਤ ਹੈ। ਮਰਿਆ ਮਾਰ ਵਾਕਈ ਉਹ ਅੰਦਰ ਹੋਰ ਵੀ ਕਹਿ ਰਿਹਾ ਕਬੂਲ ਕਰ ਦਿਓ, ਕਹਿੰਦਾ ਹਾਂ ਹਟ ਗਏ। ਹਾਂ ਉਹ ਕਹਿੰਦਾ ਹਟ ਗਏ। ਉਹ ਭਾਈ ਕਹਿੰਦੇ ਤੁਸੀਂ ਮੁਰਗੇ ਅਮਰੀਕੀ ਦੇ ਦੌਰੇ ਪੈਂਦੇ ਇਹਨੂੰ, ਤੁਸੀਂ ਸਾਡੇ ਨਾਲ ਝੂਠ ਬੋਲਿਆ। ਆਹ ਮਾੜੀ ਗੱਲ ਹੈ, ਬਹੁਤ ਏਦਾਂ ਦਾ ਚੀਜ਼ ਯਕੀਨ ਗੱਲ ਆ, ਉਹ ਸ਼ੁਗਲ ਦੇ ਵਿੱਚ ਤੁਹਾਡਾ ਉਹ ਵਿਆਹ ਟੁੱਟਾ। ਓਏ ਉਹ ਤੇਰੇ ਵਾਲਾ ਵਾਕਿਆ ਆਪਣੇ ਵਾਲਾ ਵਿੱਚ ਨਾ ਦੇ। ਕਿਹੜਾ? ਉਹ ਨਹੀਂ ਲੈ ਐਵੇਂ ਸੁਣਾ ਦੇ। ਹਾਏ ਸਾਹਿਬ ਹਯਾਤ ਸੀਗੇ ਇਹਦੇ ਪਾਪਾ। ਇਹ ਜਿਹੜਾ ਯਾਰ ਦੋਸਤ ਆਪਸ ਚ ਨਾ ਮਜ਼ਾਕ ਬੜਾ ਓਵਰ ਜਿਹਾ ਕਰ ਜਾਂਦੇ। ਇਹਦੇ ਨਾ ਬੂਹੇ ਦੇ ਬਾਹਰ ਫੈਸਲ ਭਾਈ ਨੇਮ ਪਲੇਟ ਲੱਗੀ ਇਹਦੇ ਅੱਬੇ ਦੀ, ਉਦੋਂ ਹਯਾਤ ਸੀਗੇ। ਇਹਦਾ ਦੋਸਤ ਆਇਆ ਵਾ, ਉਹਨੇ ਨੇਮ ਪਲੇਟ ਤੇ ਨਾ ਇਹਦੇ ਅੱਬੇ ਦੇ ਹਾਜੀ ਖਾਲਦ ਦੇ ਅੱਗੇ ਮਰਹੂਮ ਲਿਖਤਾ ਮਾਰਤਾ ਤੇ ਚਲਾ ਗਿਆ ਵਾ। ਤੇ ਸਾਰੀਆਂ ਮਹੱਲੇ ਦੀਆਂ ਔਰਤਾਂ ਇਹਨਾਂ ਘਰ ਸਾਰੇ ਪੌੜੀ ਇਕੱਠੇ ਹੋ ਗਏ। ਤੇ ਜਿੱਦਣ ਇਹਨੇ ਆਪਣੇ ਸਹੁਰਿਆਂ ਦੇ ਜਾਣਾ ਤੇ ਪੂਰੇ ਪਿੰਡ ਦੀਆਂ ਮਸਜਿਦਾਂ 'ਚ ਉਹਦੇ ਅੱਬੇ ਦਾ ਐਲਾਨ ਕਰਾ ਕੇ ਚਲਾ ਦੇਦਾ। ਮੈਂ ਕਿਹਾ ਮਰ ਗਿਆ ਵਾ ਉਹ। ਯਾਰ ਪੰਜ ਫੈਸਲ ਲੱਭਦਾ ਫਿਰੇ ਭਾਈ। ਸਾਡੇ ਮਹੱਲੇ ਤਾਇਆ ਸੀ, ਬੜਾ ਚੀਜ਼ੇਬਾਜ਼ ਸੀ ਹਰਦਾਕ। ਉਹ ਪੰਚਾਇਤ ਲੱਗੀ ਆ, ਗੱਲ ਮੁੱਕਣ ਡਈ ਆ ਤੇ ਉਹ ਕਹਿੰਦਾ ਓ ਯਾਰ ਇਹਨਾਂ ਨੂੰ ਮਾਫੀ ਮੰਗਣੀ ਚਾਹੀਦੀ ਆ, ਇਹ ਮਾਫੀ ਨਾ ਜਦ ਤੱਕ ਹੋਈ, ਇਹ ਸੁਲ੍ਹਾ ਨਹੀਂ ਹੋਣੀ। ਇੱਕ ਬੰਦਾ ਔਰ ਤੋਂ ਉੱਠਿਆ ਕਹਿੰਦਾ ਕਿਹਨੇ ਮਾਫੀ ਮੰਗਣੀ ਆ, ਕੌਣ ਕਹਿੰਦਾ ਮਾਫ ਕਰਨਾ? ਫਿਰ ਹੌਲੀ ਨੇ ਕਹਿੰਦਾ ਹੁਣ ਨਹੀਂ ਏਦਾਂ ਵੀ ਹੋਈ ਜਾਂਦੀ ਸੁਲ੍ਹਾ ਕਰਾ। ਉਹ ਏਦਾਂ ਹੀ ਮਾਫ ਯਾਰ ਹੋ ਗਿਆ ਵਾ, ਠੀਕ ਆ ਬਹੁਤ ਜੱਫੀ ਹੋਏ। ਕਈ ਪਹਿਲੇ ਜ਼ੇਨ ਬਣਾ ਕੇ ਕਰਦੇ ਹੁੰਦੇ ਕਿ ਯਾਰ ਜੋ ਮਰਜ਼ੀ ਹੋਈ ਹੈ ਐਂਡ ਹੋਣੀ ਸੁਲਾਈ ਉਹ ਇਹ ਗੱਲ ਰੱਟੀ ਹੁੰਦੀ ਕਿ ਐਂਡ ਹੋਣੀ ਸੁਲਾਈ ਹੈ। ਭਾਈ ਵੈਦਲ ਮੈਂ ਨਾ ਇੱਕ ਮੇਲੇ ਤੇ ਗਿਆ, ਸਾਡੇ ਪਿੰਡ ਮੇਲਾ ਲੱਗਦਾ ਹੁੰਦਾ। ਮੈਂ ਨਾ ਖਵਾਜਾ ਸਰਾਬ ਬਣ ਕੇ ਹੁਣ ਡਾਂਸ ਕਰ ਰਿਹਾ। ਹੈ ਇਹਨੂੰ ਬੜੀ ਆਦਤ ਸੀ ਬਚਪਨ 'ਚ। ਹਾਂ ਯਾਨੀ ਕਿ ਖਵਾਜਾ ਸਰਾਬ ਬਣ ਕੇ ਸ਼ੁਗਲ ਲਾਇਆ ਵਾ। ਸ਼ੁਗਲ ਭਾਜੀ ਤੇਰੀਆਂ ਬਾਵਾ ਹੈ ਖਵਾਜਾ ਸਰਾਲੀਆਂ? ਨਹੀਂ ਉਦੋਂ ਯਾਰ ਉਦੋਂ ਦਾ ਚੇਤਾ ਕਰ ਉਹ ਤਾਂ ਹੋਰ ਹਿਸਾਬ ਸੀ, ਡਾਲਾ ਆ ਉਹ ਤਾਂ ਲੱਗਦਾ ਸੀਗਾ ਡਾਲਾ ਆ ਪ੍ਰੀਤ ਵਾਲਾ। ਉਹਨਾਂ ਨੇ ਫੜ ਲਿਆ। ਕਹਿੰਦੇ ਯਾਰ ਤੈਨੂੰ ਤਮੀਜ਼ ਨਹੀਂ ਆਇਆ, ਤੂੰ ਇੱਥੇ ਡਾਂਸ ਕਰ ਰਿਹਾ, ਤੈਨੂੰ ਸ਼ਰਮ ਨਹੀਂ ਆਇਆ? ਇੱਥੇ ਤੂੰ ਬੰਦੇ ਆਲੇ ਲਾਏ ਜੇ ਉਹ ਫੁੱਲਾਂ ਵਾਲੀ ਕੁੜਤੀ ਲਾ ਕੇ ਤੇ ਮੈਂ ਡਾਂਸ ਕਰ ਰਿਹਾ। ਉਹਨੇ ਡਾਲੇ 'ਚ ਪਾ ਲਿਆ ਭਾਈ ਮੈਨੂੰ। ਮੈਂ ਨਾ ਡਾਲੇ 'ਚ ਬਹਿ ਗਿਆ। ਮੈਂ ਕਿਹਾ ਯਾਰ ਜੇ ਘਰ ਪਤਾ ਲੱਗ ਗਿਆ ਬੜਾ ਕੰਮ ਖਰਾਬ ਹੋਣਾ। ਭਾਈ ਫੈਸਲ ਉਹਨੇ ਨੇ ਪਤਾ ਕੀ ਕੀਤਾ, ਇੱਕ ਬੰਦਾ ਵਿੱਚੋਂ ਸ਼ਰੀਫ ਜਿਹਾ ਪੁਲਿਸ ਵਾਲਾ ਹਵਾਲਦਾਰ ਟਾਈਪ, ਉਹਨੇ ਡੰਡਾ ਲੈ ਗਿਆ ਜੀ ਬੈਠਾ ਇੰਜ ਹੋ ਝਕੋਲੇ ਲੈ ਰਿਹਾ ਨੀਂਦ ਦੇ। ਮੈਂ ਕਿਹਾ ਚਾਚਾ ਜੀ ਮੈਂ ਨਾ ਸ਼ਰੀਫ ਘਰ ਨਾਲ ਤਲਕ ਆ ਸ਼ੁਗਲ ਮੇਲਾ ਕਰ ਰਹੀ ਸੀ, ਹਾਸੀ ਤੋਰ ਹੀ ਹੋ ਗਿਆ, ਲੇਕਿਨ ਮੈਨੂੰ ਜਾਣ ਦਿਓ। ਉਹਨੇ ਇੰਜ ਮੁੱਕੇ ਮਾਰਨੇ ਸ਼ੁਰੂ ਕਰ ਦਿੱਤੇ। ਸੁੱਤੇ ਉੱਠੇ ਨੇ ਤੇਰੇ ਆਓ ਉਹਨੇ ਏਡਾ ਸੱਜਣਾ ਭੱਬੂ ਬਣਾਤਾ ਉਹਦੀ ਅੱਗ ਤੇ। ਇਹ ਕੰਮ ਕਰਨ ਵਾਲੇ, ਇਹ ਕੰਮ ਕਰਨ ਵਾਲੇ ਸ਼ਰੀਫ ਘਰ ਦਾ ਵਾ, ਸ਼ਰੀਫ ਘਰ ਦਾ ਬੱਚਾ ਹੋ ਕੇ ਡਾਂਸ ਕਰਦਾ ਕੁੜੀ ਟੱਪੜ ਲੱਖ ਲੱਖ। ਮੈਂ ਕਿਹਾ ਚੰਗਾ ਸ਼ਰੀਫ। ਕਹਿੰਦਾ ਚਾਚਾ ਜੀ ਮੈਂ ਬੜੇ ਬਦਤਮੀਜ਼ ਕਰਦਾ ਬੱਚਾ ਮੈਨੂੰ ਛੱਡ ਦਿਓ। ਮੈਂ ਕਿਹਾ ਮੈਂ ਨਹਾਇਤ ਬਦਤਮੀਜ਼ ਘਰ ਦਾ ਬੱਚਾ ਮੈਨੂੰ ਜਾਣ ਦਿਓ। ਅੱਛਾ ਫਿਰ ਉਹ ਨਾ ਬਰਗਰ ਵਾਲੀ ਰੇੜੀ ਕੇ ਖਲੋਏ, ਕਹਿੰਦੇ ਅਸੀਂ ਬਰਗਰ ਖਾਣੇ। ਅੱਛਾ ਮੈਂ ਨਾ ਹੁਣ ਉੱਥੇ ਬਾਹਰ ਖਿਲਾਰ ਲੈਣਾ ਨੇ ਮੈਨੂੰ। ਇੱਕ ਮੇਰਾ ਬੇਲੀ ਆਇਆ, ਕੱਲੂ ਮੈਂ ਸਹੀ ਲੱਗ ਰਹੀ? ਹਾਂ ਯਾਰ ਬਹੁਤ ਅੱਛਾ ਲੱਗ ਰਿਹਾ। ਇੱਕ ਮੇਰਾ ਬੇਲੀ ਆਇਆ ਭਾਈ ਦਾਨਿਸ਼, ਸਿਰਫ ਪੈਰ ਮਾਰਦਾ, ਉਹ ਕਰਨਾ ਕਰਾਉਣਾ ਕੁਛ ਨਹੀਂ, ਛੁਕਾ ਛੱਕੀ ਫੁੱਲ ਬਦਮਾਸ਼ੀ। ਓਏ ਕੀ ਓਏ ਕੌਣ ਲੈ ਗਿਆ ਤੈਨੂੰ? ਓਏ ਮੈਂ ਕਿਹਾ ਯਾਰ ਚੁੱਪ ਕਰ ਤੂੰ ਜਾ, ਤੂੰ ਅੱਗੇ ਕੰਮ ਖਰਾਬ ਹੋਇਆ। ਆ ਤੈਨੂੰ ਮੁੱਕਾ ਕਿਹਨੇ ਮਾਰਿਆ? ਆ ਗਿਆ ਰਖਸੀ ਗਿਆ ਉਹ ਬਰਗਰ ਖਾਣ ਦੇ ਪਰੇ।
ਮੈਂ ਕਿਹਾ ਯਾਰ ਪ੍ਰੀਤ ਲੈ ਕੌਣ ਲੈ ਗਿਆ ਤੈਨੂੰ ਇੱਧਰ ਲੈ ਗਿਆ ਉਹਨੂੰ ਮੈਂ ਕਿਹਾ ਭਾਜੀ ਆ ਮੁੰਡੇ ਨੇ ਕਿੱਧਰ ਲੈ ਗਿਆ ਕਹਿੰਦਾ ਫੜੋ ਇਹਨੂੰ ਇਹ ਕਿਸੇ ਚਵਲਾ ਮਾਰਦਾ ਉਹ ਭੱਜ ਗਿਆ ਉਹਨੇ ਮੈਨੂੰ ਹੋਰ ਪਾ ਲਿਆ ਇਹਨੂੰ ਹੋਰ ਕੁੱਟਿਆ ਮੈਨੂੰ ਹੋਰ ਫੜਕਾਇਆ ਕਹਿੰਦਾ ਬਦਮਾਸ਼ ਸੱਦਣ ਆ ਮੁੰਡੇ ਸੱਦਣ ਆ ਮੈਂ ਕਿਹਾ ਭਾਜੀ ਉਹ ਜਾਂਦਾ ਲੰਘਦਾ ਉਹਨੇ ਮੈਨੂੰ ਦੇਖਿਆ ਵਾ ਮੇਰਾ ਬੇਲੀ ਆ ਅੱਛਾ ਇੱਕ ਹਵਾਲਦਾਰ ਜਿਹੜਾ ਉਹੀ ਛੋਟੇ ਵਾਲਾ ਉਹ ਪਿੱਛੋਂ ਆਵੇ ਆ ਲਿਆ ਕੇ ਨਾ ਡਾਲੇ ਤੇ ਮਾਰ ਦੇ ਤਰਾ ਕੱਢ ਜੇ ਹਾਂ ਪਿੱਛੋਂ ਆ ਕੇ ਡਾਲੇ ਤੇ ਮਾਰ ਦੇ ਮੈਂ ਕਿਹਾ ਅੰਕਲ ਜੀ ਆ ਮਾਰ ਲਓ ਜਾਂ ਤਰਾਹ ਨਾ ਕੱਢੋ ਕੀ ਹੋ ਗਿਆ ਤੁਹਾਨੂੰ ਚੌਕੀ ਲੈ ਗਏ ਭਾਈ ਮੈਨੂੰ ਹੈਗੇ ਬੁੜੇ ਦੇ ਯਾਰ ਸੀ ਸਨੈਨ ਉਹ ਚੇਲਾ ਕਰ ਰਹੇ ਮੈਨੂੰ ਉਹਨੇ ਕਿਹਾ ਇਹ ਕਾਲੂ ਦਾ ਮੁੰਡਾ ਵਾ ਇਹਦਾ ਚੇਲਾ ਕਰਦੇ ਕਿਉਂਕਿ ਅੱਬਾ ਮੇਰਾ ਮੈਨੂੰ ਨਾ ਮਜ਼ਾਕ ਕਰਦਾ ਹੁੰਦਾ ਲੋ ਜੀ ਚੌਕੀ ਜਾ ਕੇ ਉਹਨਾਂ ਨੇ ਮੈਨੂੰ ਕੁਰਸੀ ਨਾਲ ਬਾਹਤਾ ਟੇਬਲ ਤੇ ਬਹਿ ਜਾ ਤੂੰ ਮੁਆਸ਼ਰੇ ਜਿੱਦਾਂ ਕਰ ਰਿਹਾ ਜੇ ਕਰ ਜਿਹੜੇ ਨੌਜਵਾਨ ਕਿੱਧਰ ਲਾ ਦਿਆਂਗੇ ਭਾਜੀ 3 ਵਜ ਗਏ ਰਾਤ ਦੇ ਓਏ ਇਹਦਾ ਅੱਬਾ ਛਡਾਉਣ ਗਿਆ ਉਹਨੇ ਵੀ ਗਾਂਢ ਬਟਾ ਲਿਆ ਬੜਾ ਵੱਡਾ ਚੀਜ਼ੇ ਬਾਅਦ ਅੱਛਾ ਮੈਂ ਹੁਣ ਬੈਠਾ ਵਾ ਉਹ ਅੰਦਰੋਂ ਡਿੱਗਿਆ ਨਹਾਉਂਦਾ ਐਂ ਕਰਦਾ ਨਾ ਉਹਨੇ ਐਂ ਤੋੜੀਆ ਲਾਇਆ ਹੋਇਆ ਉਹਨੇ ਧੋਤੀ ਬੰਨੀ ਬਨੈਣ ਪਈ ਆ ਗਿਆ ਤੇ ਉਹਨਾਂ ਹੁਣ ਕੋਈ ਜ਼ਿਕਰ ਕਰ ਰਿਹਾ ਮੂੰਹ 'ਚ ਜਾਣੇ ਕਿ ਬਨੇ ਕੀ ਪੜ ਰਿਹਾ ਤੇ ਮੇਰੇ ਲਾਗੋਂ ਨਾ ਕਿ ਲੱਤ ਮਾਰ ਪੜਦੇ ਨੇ ਤੂੰ ਤਾਂ ਇੰਨੀ ਸਜ਼ਾ ਤਾਂ ਬਾਪ ਰੱਖਦਾ ਨਾ ਫੜਿਆ ਜਾ ਉਹਨੂੰ ਵੀ ਮਿਲਦੀ ਆਓ ਲੱਤ ਮਾਰਦੀ ਪੈ ਗਿਆ ਯਾਰ ਅੰਕਲ ਜੀ ਕੀ ਹੋ ਗਿਆ ਕਹਿੰਦਾ ਨਹੀਂ ਤੇਰਾ ਹੁਣ ਹਾਲ ਇੱਥੇ ਤੂੰ ਜੇਲ੍ਹ 'ਚ ਥੜਨਾ ਵਾ ਤੈਨੂੰ ਪਤਾ ਤੂੰ ਕੀ ਕਰਨ ਲਿਆ ਸੀਗਾ ਮੈਂ ਕਿਹਾ ਭਾਜੀ ਮੈਂ ਸਿਰਫ ਇੱਕ ਚੇਦਾ ਸ਼ੁਗਲ ਮੁੰਡੇ ਕਰ ਰਹੇ ਸੀ ਉਹਨਾਂ ਦੇ ਵਿੱਚ ਮੈਂ ਇੱਕ ਖੁਸਰਾ ਬਣ ਕੇ ਮੈਂ ਡਾਂਸ ਕਰ ਰਿਹਾ ਸੀ ਹੋਰ ਕੁਝ ਨਹੀਂ ਕਰ ਰਿਹਾ ਉਹਨੇ ਕਿਹਾ ਨਹੀਂ ਤੂੰ ਮੁੰਡਿਆਂ ਨੂੰ ਗਲਤ ਰਾਹ ਤੇ ਰੋਂਦੇ ਆ ਮੈਂ ਕਿਹਾ ਜੀ ਨਹੀਂ ਅੰਕਲ ਜੀ ਮੈਂ ਸਿਰਫ ਸ਼ੁਗਲ ਕਰ ਰਿਹਾ ਸ਼ੁਗਲ ਕਰ ਰਹੀ ਸਾਨੂੰ ਸ਼ੁਗਲ ਲਾ ਕੇ ਦਿਖਾ ਸਾਨੂੰ ਨੱਚ ਕੇ ਦਿਖਾ ਮੈਂ ਕਿਹਾ ਇਹ ਡਰਾਮੇ ਵਾਲੀ ਗੱਲ ਹੋ ਗਈ ਕਹਿੰਦਾ ਨਹੀਂ ਡਰਾਮੇ ਵਾਲੀ ਗੱਲ ਦੇਖ ਤੇ ਚ ਕਿੰਨਾ ਕੁ ਟੈਲੈਂਟ ਇੰਨੀ ਦੇਰ ਨੂੰ ਬੜਾ ਮਰਾ ਆ ਗਿਆ ਸਿਰ ਤੇ ਚੁੰਨੀ ਹੱਥ 'ਚ ਪਰਸ ਫੜਿਆ ਆ ਆਪਾਂ ਐਟਮ ਕਰਦਾ ਸੀ ਅੱਛਾ ਜੀ ਐਨ ਗਾਵ ਤੇ ਫੁੱਲ ਭਾਰੀ ਬਾਜ ਮੇਰੇ ਮੁੰਡੇ ਨੂੰ ਤੁਸੀਂ ਫੜ ਕੇ ਲਿਆਏ ਹੋ ਉਹ ਰੀਅਲ ਹਾਂਜੀ ਰੀਅਲ ਭਾਜੀ ਮੈਂ ਝੂਠ ਨਹੀਂ ਬੋਲਣ ਦਿਆਂ ਅੱਛਾ ਜੀ ਹਾਂਜੀ ਕਹਿੰਦੇ ਫੜ ਕੇ ਤਾਂ ਲਿਆਇਆ ਤੇਰੇ ਵਾਲਦ ਸਾਹਿਬ ਤੇਰੀ ਵਾਲਦਾ ਦੇ ਪਿੱਛੇ ਤੇ ਫਿਰ ਰਹੇ ਸੀ ਉੱਥੇ ਅਬੂ ਤੇਰੇ ਆਏ ਹਾਂਜੀ ਨਕਾਬ ਕੀਤਾ ਫੁੱਲ ਯਾਨੀ ਕਿ ਆਈ ਅਬੂ ਆਈ ਤੇਰੀ ਠੀਕ ਹੈ ਤੇ ਬੁੜੇ ਨੇ ਘੜੀ ਪਾਈ ਭਾਈਆਂ ਵਾਲੀ ਇੱਥੇ ਅੰਮੀ ਨੇ ਲਾਡੋ ਲਾਈ ਆ ਤੁਸੀਂ ਫੜ ਕੇ ਲਿਆਏ ਕਹਿੰਦੇ ਫੜ ਕੇ ਤੇ ਅਸੀਂ ਇਹ ਤੇਰੀ ਆਵਾਜ਼ ਨਹੀਂ ਹੋਇਆ ਜੱਕਦਾ ਇਹ ਭਾਈਆਂ ਵਾਲੀ ਆਵਾਜ਼ ਆ ਬੀਬੀ ਸਾਡਾ ਚੇਦਾ ਨਾ ਕਰ ਜਦ ਸ਼ੁਕਰ ਨਾਲ ਲਾ ਬੁੜੇ ਨੇ ਐਂ ਕਰਕੇ ਲਾਇਆ ਵਾ ਦੋਨਾਂ ਨੇ ਯਾਨੀ ਕਿ ਲੜੀਆਂ ਮੁੱਛਾਂ ਲਿਕਾ ਮਰਡਰ ਕਾਹਦੋਂ ਫੜ ਕੇ ਲਿਆਏ ਕਹਿੰਦਾ ਜੋ ਹੁਣ ਤੂੰ ਕੀਤਾ ਇਹੀ ਉੱਥੇ ਕਰਨ ਦਿਆ ਦੀ ਸਹੀ ਗੱਲ ਹੈ ਰੱਬੂ ਨੇ ਉੱਤੇ ਗਾਣਾ ਕਹਿੰਦਾ ਜੀ ਕੀਤਾ ਖਾਨਦਾਨੀ ਸ਼ੁਗਲ ਹੁੰਦਾ ਸਾਡਾ ਐਸਆਈ ਨੇ 1500 ਦੀ ਵੇਲ ਕਰਾਈ ਕਾਲੂ ਵਰਗੇ ਬੰਦੇ ਬਲੱਡ ਦੇਣ ਜਾਣਾ ਨਹੀਂ ਆ ਗੱਲ ਤਾਂ ਕੋਲੋਂ ਭਾਈ ਆ ਤੇ ਇਹ ਗੱਲ ਨਹੀਂ ਹੋਈ ਸੀ ਨਹੀਂ ਉਹ ਕਹਿੰਦੇ ਅਸੀਂ ਤੇ ਤਾਂ ਨਹੀਂ ਅਸੀਂ ਕਰਦੇ ਕਿ ਯਾਰ ਤੇਰਾ ਇਹ ਨਹੀਂ ਕਿ ਵਾਕਿਆ ਅੱਬੂ ਦੀ ਗੱਲ ਆ ਇਹ ਉਹ ਅਸੀਂ ਤੇ ਤਾਂ ਨਹੀਂ ਕੀਤੀ ਕਿ ਲੇਕਿਨ ਤੂੰ ਆਪ ਕਰ ਰਿਹਾ ਤੇ ਉਸ ਪਤਾ ਸਾਨੂੰ ਵੀ ਹੈ ਉਹ ਕਹਿੰਦੇ ਸਾਰੀ ਰਾਤ ਤੁਸੀਂ ਨੱਚਦੇ ਫਿਰੇ ਤੁਸੀਂ ਪਿਓ ਇਹਦੇ ਪੂਰੀ ਵੀਡੀਓ ਵੀ ਵਾਇਰਲ ਸੀ ਮੈਂ ਹਾਜੀ ਮਿੱਠੂ ਦੀ ਚੇਲਾ ਨੀ ਮਾਇਓ ਦੇ ਅੱਛਾ ਇਹ ਬੜੇ ਸ਼ੁਗਲ ਆ ਯਾਰ ਯਾਰ ਅੱਛੀ ਗੱਲ ਆ ਕੋਈ ਵੀ ਤੁਹਾਡੇ ਨਾਲ ਵਾਕਿਆ ਕੋਈ ਗੱਲਬਾਤ ਹੋਈ ਹੈ ਆਪਣੀ ਫੈਮਿਲੀ ਨਾਲ ਤੁਸੀਂ ਸ਼ੇਅਰ ਕਰ ਰਹੇ ਹੋ ਆਪਣੇ ਜੁਗਨੂਆਂ ਨਾਲ ਬਿਲਕੁਲ ਸਾਡੀ ਫੈਮਿਲੀ ਕੋਈ ਗੱਲ ਨਹੀਂ ਮੇਰੇ ਕਿਤੇ ਮੈਨਾਂ ਠੀਕ ਆ ਕੀਤੀ ਇਹਨਾਂ ਨੇ ਅੱਛਾ ਬੜੀ ਇਹਦੇ ਬੰਦੇ ਬਲੱਡ ਦੇਣ ਜਾਣਾ ਅਨਾਰ ਦਾ ਜੂਸ ਪੀ ਕੇ ਅੱਧਾ ਕਿਲੋ ਦੁੱਧ ਪੀ ਕੇ ਬੋਤਲ ਪੀ ਕੇ ਬਾਅਦ ਚ ਕਹਿ ਕੇ ਭਾਈ ਮੈਨੂੰ ਯਾਰ ਕਾਹ ਨਾ ਇਹਨੇ ਮਾਰਤਾ ਸੀ ਉਹਨਾਂ ਨੂੰ ਕੱਚਾ ਕਰਾਤਾ ਨਹੀਂ ਅੱਬੂ ਵਾਕਈ ਯਾਰ ਕਰਦਾ ਅੱਬੂ ਮੇਰੇ ਬਹੁਤ ਚੇਤਾ ਕਰਦੇ ਨੇ ਬਹੁਤ ਵਾਕਿਆ ਉਹ ਬਣ ਗਈ ਹੈਂ? ਹਾਂਜੀ ਬਹੁਤ ਵਾਕਿਆ ਬਾਜੀ ਬਹੁਤ ਬੇਸਿਕ ਵਾਕਿਆ ਇੱਕ ਵਾਰੀ ਕੀ ਹੋਇਆ ਮਿੱਠਾ ਜੀ ਇਹਦਾ ਆਪੂ ਮੇਲਿਆਂ ਚ ਕਰਦਾ ਹੁੰਦਾ ਸੀਗਾ ਮੈਡਮ ਰਾਣੀ ਦਾ ਰੋਲ ਕਰਦਾ ਸੀ ਗਾਣੀ ਨਹੀਂ ਆ ਇਹਦਾ ਅੱਬੂ ਇੱਕ ਦੋਸਤ ਕੋ ਖਲੋਤਾ ਤੇ ਨੱਸ ਕੇ ਚਲਾ ਗਿਆ ਉਹ ਕਹਿੰਦਾ ਕਿੱਧਰ ਕਹਿੰਦਾ ਗੂ ਤੇ ਕਹਿ ਨਹੀਂ ਡੇ ਲੇਡੀਆਂ ਅੰਦਰ ਸ਼ਹਿਰ ਕਿਤੇ ਜਾ ਰਹੇ ਸੀ ਨਾਲ ਮੈਂ ਸੀ ਮੇਰੇ ਸਾਡੀ ਫੈਮਿਲੀ ਸੀ ਅਸੀਂ ਜਾ ਰਹੇ ਤੇ ਸਾਨੂੰ ਇਹ ਤੁਹਾਡੀ ਫੈਮਿਲੀ ਕਿਹੜੀ ਇਹ ਅਸੀਂ ਫੈਮਿਲੀ ਦੇ ਵਿੱਚ ਸੀਗੇ ਯਾਰ ਜਾਨੀ ਕਿ ਐਦਾਂ ਹੀ ਇਹਨਾਂ ਦੀ ਵੀ ਇੱਕ ਦਿਨ ਸਾਡੀ ਵੀ ਫੈਮਿਲੀ ਹੁੰਦੀ ਹੈ ਯਾਰ ਮੌਤ ਦੇ ਖੂਹ ਤੇ ਲੜਾਈ ਹੋ ਗਈ ਤੇ ਅੱਬੂ ਕਹਿਣ ਡਿਆ ਕਾਨੂੰ ਅੱਛਾ ਕਾਨੂੰ ਕਹਿਣਾ ਨਹੀਂ ਚਾਹੀਦਾ ਕਾਲੂ ਵਰਗਾ ਪਤਾ ਨਾ ਪਿਛਲੀ ਉਮਰੇ ਹਲਵੇ ਨੂੰ ਤਰਸਦਾ ਮਰ ਜਾਂਦਾ ਐਡਾ ਕਿਤੇ ਪੜ ਜਾਂਦਾ ਓਏ ਉਹ ਵਾਕਿਆ ਰੇਟ ਦੀ ਗੱਲ ਹੈ ਨਾ ਰੇਟ ਦੀ ਗੱਲ ਮਿੱਠੇ ਇੱਕ ਜਗ੍ਹਾ ਤੇ ਨਾ ਅਸੀਂ ਡਰਾਮਾ ਕਰਨ ਦੇ ਅੰਗੋਲਾ ਥੀਏਟਰ ਅੰਗੋਲਾ ਬੋਲਾ ਅੰਗੋਲਾ ਅੰਗਲਾ ਸੰਗਲਾ ਮੈਂ ਮੇਰਾ ਇੱਕ ਦੋਸਤ ਸ਼ਾਨ ਮਸਤਾਨਾ ਇੱਕ ਰਾਹੀਲ ਇਜਾਜ਼ ਸਾਹਿਬ ਅਸੀਂ ਤਿੰਨੇ ਨਾ ਪੁਲਿਸ ਵਾਲੇ ਬਣੇ ਹੋਏ ਪੁਲਿਸ ਵਾਲੇ ਬਣੇ ਤੇ ਮਿੱਠਾ ਜੀ ਸਾਨੂੰ ਹੁਣ ਪਤਾ ਲੱਗ ਗਿਆ ਕਿ ਅੱਜ ਨਾ ਛਾਪਾ ਪੈ ਸਕਦਾ ਛਾਪਾ ਪੈ ਸਕਦਾ ਕਿ ਪਰਮਿਸ਼ਨ ਨਾ 12 ਵਜੇ ਤੱਕ ਹੈਗੀ ਇਹ ਤੋਂ ਅੱਗੇ ਨਹੀਂ ਇਸ ਤੋਂ ਅੱਗੇ ਨਹੀਂ ਤੇ ਫੈਸਲ ਸਾਹਿਬ ਜਰਾ ਅਲਰਟ ਰਹਿਣਾ
ਤੇ ਹੁਣ ਅਸੀਂ 3 ਪੁਲਿਸ ਵਾਲੇ ਆ ਤੇ ਮੇਰਾ ਇੱਕ ਦੋਸਤ ਹੈਗਾ ਵਾ ਇੰਨੇ ਕੁ ਫਾਸਲੇ ਤੇ ਕਿ ਥੀਏਟਰ ਨੂੰ ਸ਼ੋਅ ਜਦੋਂ ਖਤਮ ਹੁੰਦਾ ਸੀ ਮੈਂ 150 ਰੁਪਏ ਦੇ ਕੇ ਰਿਕਸ਼ੇ ਵਾਲੇ ਦੇ ਨਾਲ ਉਹਦੇ ਘਰ ਜਾਂਦਾ ਹੁੰਦਾ ਸੀ। ਰਾਤ ਨੂੰ ਅਸੀਂ ਨੈੱਟ ਤੇ ਬੈਠੇ ਹੀ ਰਹੀਦਾ ਸੀਗਾ। ਤੂੰ ਹਿਸਾਬ ਲਾ ਕੇ ਕਿੰਨਾ ਇੱਥੋਂ ਇੰਨਾ ਜਿਵੇਂ ਅਸੀਂ ਅਬਦੁੱਲਾਪੁਰ ਤੋਂ ਚਲੇ ਗਏ ਇੱਥੋਂ 4-5 ਕਿਲੋਮੀਟਰ ਤੱਕ 4 ਕਿਲੋਮੀਟਰ 3-4 ਕਿਲੋਮੀਟਰ ਤੇ ਫਾਸਲਾ ਹੋਇਆ। ਉਹ ਰੇਟ ਤੋਂ ਪਹਿਲਾਂ ਨਾ ਕੀ ਹੋਇਆ, ਹੁਣ ਡਿਸਾਈਡ ਕੀਤਾ ਸੀ 3 ਪੁਲਿਸ ਵਾਲੇ ਜਿਹੜੇ ਬਣੇ, ਮੈਂ ਵੱਡਾ ਅਫਸਰ ਆ ਨਾਲ ਮੇਰੇ ਛੋਟੇ ਸਿਪਾਹੀ ਐਕਟ ਦੇ ਵਿੱਚ ਐਕਟ ਦੇ ਵਿੱਚ ਆ। ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਯਾਰ ਨਾ ਸ਼ਾਰਟ ਕਰਨੀ ਹੈ ਤੇ ਫਾਸਟ ਕਰਨੀ, ਸਿਰਫ ਦਿਹਾੜੀ ਟੈਪ ਲਾ ਕੇ ਤੇ ਨਿਕਲੋ, ਸਵੇਰੇ ਪਰਮਿਸ਼ਨ ਓਕੇ ਹੋ ਜਾਏਗੀ। ਕਹਿੰਦਾ ਕੋਈ ਮਸਲਾ ਨਹੀਂ। ਮੈਂ ਕਿਹਾ ਜੀ ਖੁਦਾ ਨਾ ਖਾਸਤਾ ਤੁਹਾਡੇ ਕੋਲ ਇੱਥੇ ਕੋਈ ਐਸਾ ਠਿਕਾਣਾ ਹੈ ਵਾ ਵੀ ਜਿਹਦੇ 'ਚ ਅਸੀਂ ਜਾ ਕੇ ਲੁਕੀ ਹੋ। ਹੁਣ ਸਾਰੇ ਕਹਿੰਦੇ ਫੈਸਲ ਭਾਈ ਸਾਨੂੰ ਤੇ ਪਤਾ ਹੈ। ਇੱਕ ਮੈਂ ਕਿਹਾ ਮੇਰਾ ਇੱਕ ਯਾਰ ਹੈਗਾ ਵਾ, ਮੈਂ ਤੇ ਉੱਧਰ ਚਲੇ ਜਾਣਾ। ਮੈਂ ਤੇ ਸਾਰੇ ਅਸੀਂ ਕਹਿੰਦੇ ਅਸੀਂ ਤੁਹਾਡੇ ਨਾਲ ਹੀ ਆ। ਡਿਸਾਈਡ ਹੋ ਗਿਆ। ਪਹਿਲਾ ਸ਼ੋਅ ਖਤਮ ਹੋਇਆ, ਠੀਕ ਹੈ, ਦੂਸਰਾ ਸ਼ੋਅ ਸ਼ੁਰੂ ਹੋ ਗਿਆ ਮਿੱਠਾ ਜੀ। ਤੇ ਉਹ ਵੇਲਾ ਹੁੰਦਾ ਜਦੋਂ ਸਿਰਫ ਆਪਣੇ ਆਪਣੀ ਪਈ ਹੁੰਦੀ, ਠੀਕ ਹੈ। ਏਦਾਂ ਹੀ। ਤੇ ਮਿੱਠੇ ਜ਼ਬਾ ਗਿੱਲਾ ਹੋ ਗਿਆ, ਡਾਲੇ ਆਏ ਨੇ ਟ੍ਰੇਡ ਐ ਵਜੇ ਆ ਗਈ। ਮੈਂ ਜਿਹੜਾ ਹੁਣ ਠਿਕਾਣਾ ਸੋਚਿਆ, ਮੈਂ ਉੱਥੋਂ ਮਿੱਠਾ ਜੀ ਛਾਲ ਮਾਰੀ, ਕੰਧ ਟੱਪੀ ਤੇ ਮੈਂ ਨੱਸਣਾ ਸ਼ੁਰੂ ਕਰਤਾ। ਬੜੀ ਪੁਰਾਣੀ ਗੱਲ ਹੈ, 2000 ਉਦੋਂ ਵਰਦੀਆਂ ਵੀ ਉਹ ਕਾਲੀਆਂ ਹੁੰਦੀਆਂ, ਉਦੋਂ ਪੁਲਿਸ ਵੀ ਸੀ ਹੁੰਦੀ। 1999 ਦੀ ਗੱਲ ਆ ਜਾਂ 2000 ਦੀ ਗੱਲ ਹੈ, ਕੰਨਾਂ ਵੀ ਐਡੀਆਂ ਐਡੀਆਂ ਹੁੰਦੀਆਂ। ਠੀਕ ਹੈ। ਆਹੋ ਕੱਲ ਦੀਆਂ ਗੱਲਾਂ ਯਾਰ ਅਜੇ ਮਿੱਠਾ ਜੀ ਕੱਲ ਛੁੱਟੀ ਸੀ। ਤਾਰੀਖ 'ਚ ਮੈਂ ਕਦੇ ਇੰਨਾ ਨਹੀਂ ਨੱਸਿਆ। ਮਿੱਠੇ ਮੈਂ ਇੱਧਰ ਗਲੀ 'ਚ ਜਾਵਾਂ ਮੇਰੇ ਮਗਰ ਪੁਲਿਸ ਲੱਗੀ, ਫਿਲਮੀ ਟਾਈਪ ਸੀ। ਫਿਲਮੀ ਟਾਈਮ ਮੈਂ ਇੱਧਰ ਜਾਵਾਂ ਮਗਰ ਪੁਲਿਸ, ਇੱਧਰ ਜਾਵਾਂ ਮਗਰ ਪੁਲਿਸ, ਇੱਧਰ ਜਾਵਾਂ ਮਗਰ ਪੁਲਿਸ। ਕਿ ਇੱਕ ਟਾਈਮ ਇਸ ਤਰ੍ਹਾਂ ਦਾ ਹੋਵੇ ਮੈਂ ਕਿਹਾ ਯਾਰ ਮੈਂ ਸਿਲੰਡਰ ਕਰ ਦਵਾਂ ਕਹਿੰਦਾ ਮੈਨੂੰ ਗ੍ਰਿਫਤਾਰ ਕਰ ਲਓ ਤਾਂ। ਲੇਕਿਨ ਹੁਣ ਨਾ ਉਹ ਮੇਰਾ ਯਾਰ ਜਿਹੜਾ ਸੀਗਾ ਉਹ ਮੇਰਾ ਵੇਟ ਕਰਦਾ ਹੁੰਦਾ ਸੀਗਾ ਕਿ ਸ਼ੋਅ ਖਤਮ ਹੋਣਾ ਤੇ ਫੈਸਲੇ ਆਣਾ। ਤੇ ਉਹਦਾ ਘਰ ਵੀ ਕਾਫੀ ਫਾਸਲੇ ਤੇ ਨਾ ਨਸਿਆ। ਮੈਂ ਯਾਰ ਗਲੀਆਂ 'ਚ ਵੜਦਾ ਪਿਆ ਹਾਂ ਮੇਰੇ ਮਗਰ, ਤੇ ਬੈਠਕ ਲਾਉਂਦੀ ਮੈਨੂੰ ਸਾਹਮਣੇ ਨਜ਼ਰ ਆ ਰਹੀ ਹੈ। ਹੁਣ ਕਿ ਉਹਦੀ ਬੈਠਕ ਆ। ਉਹਦੀ ਬੈਠਕ ਖੁੱਲੀ ਤੇ ਮੈਂ ਉਹ ਦਰਵਾਜ਼ੇ 'ਚ ਅੰਦਰ ਵੜਿਆ ਤੇ ਮਗਰ ਉਹ ਦੋਵੇਂ ਮੇਰੇ ਯਾਰ ਪੁਲਿਸ ਦੀਆਂ ਵਰਦੀਆਂ ਪਾਈਆਂ, ਉਹ ਮੇਰੇ ਮਗਰ। ਨਾ ਤੁਸੀਂ ਸਾਨੂੰ ਦਸਾਇਆ। ਮੈਂ ਕਿਹਾ ਅੱਛਾ ਉਹ ਸੀ। ਤੁਸੀਂ ਸੀਗੇ, ਠੀਕ ਹੈ। ਮੈਂ ਕਿਹਾ ਤੁਸੀਂ ਸੀਗੇ ਕਹਿੰਦਾ ਕਿੰਨੀਆਂ ਤੋਂ ਗਾਲਾਂ ਕੱਢੀਆਂ। ਮੇਰਾ ਇੱਕ ਛੋਟਾ ਵੀ ਸੀ, ਬਣਦੀਆਂ ਵੀ ਸੀ ਯਾਰ ਉਹਨਾਂ ਨੇ ਮੈਨੂੰ ਵੇਟਰ ਨੂੰ ਸੁਆਇਆ ਤੇ ਵਰਦੀਆਂ ਹੀ ਮੈਨੂੰ ਨਜ਼ਰ ਆ ਰਹੀਆਂ। ਮੈਂ ਗਲੀਆਂ 'ਚ ਨਜ਼ਰ ਉਹ ਤਾਂ ਤੁਹਾਡੇ ਮਗਰ ਕੇ ਇੱਥੇ ਜਾ ਕਹਿੰਦਾ ਭਾਜੀ ਤੁਸੀਂ ਆਪ ਹੀ ਤੇ ਕਿਹਾ ਸੀ ਮੇਰੇ ਕੋਲ ਠਿਕਾਣਾ ਹੈਗਾ, ਮੈਂ ਉਧਰ ਜਾਣਾ। ਮੈਂ ਕਿਹਾ ਯਾਰ ਮੈਨੂੰ ਆਵਾਜ਼ ਹੀ ਮਾਰ ਲਓ। ਕਹਿੰਦਾ ਅਸੀਂ ਪਿੱਛੇ ਕਿੰਨੀਆਂ ਆਵਾਜ਼ਾਂ ਮਾਰੀਆਂ ਤੁਸੀਂ। ਬੇਟੇ 3-4 ਕਿਲੋਮੀਟਰ ਨੱਸੇ ਸੀ। ਇੱਕ ਕਿਹੜਾ ਸਾਡੇ ਯਾਰ ਫੜਿਆ ਵੀ ਗਿਆ, ਠੀਕ ਹੈ। ਗੱਲ ਚੈੱਕ ਕਰਾ। ਬੇਟੇ ਇੱਕ ਯਾਰ ਜਿਹੜਾ ਸਾਡਾ ਫੜਿਆ ਵੀ ਗਿਆ। ਬੇਟੇ ਉਹ ਫੜਿਆ ਕਿਸ ਤਰ੍ਹਾਂ ਗਿਆ, ਹੁਣ ਉਹ ਸੈੱਟ ਤੇ ਵਾ ਤੇ ਪੁਲਿਸ ਆ ਗਈ। ਅੱਛਾ ਸੈੱਟ ਵੀ ਥਾਣੇ ਦਾ ਲੱਗਾ। ਠੀਕ ਹੈ। ਨਹੀਂ ਥਾਣੇ ਦਾ ਨਹੀਂ। ਨਹੀਂ, ਵੈਸੇ ਉਹ ਥਾਣੇ ਉਹ ਡਰਾਮੇ ਦੇ ਵਿੱਚ ਅਸੀਂ ਰੇਡ ਕਰਦੇ ਹੁੰਦੇ ਸੀ, ਸਾਰਿਆਂ ਨੂੰ ਫੜ ਕੇ ਨਾਲ ਖਾਓ ਉਹ ਕੀ ਜੋ ਵੀ ਤਫਤੀਸ਼ ਕਰਦੇ ਹੁੰਦੇ ਸੀਗੇ। ਤੇ ਉਹਨਾਂ ਨਾਲ ਉਹ ਕਰੈਕਟਰ ਨਾ ਹੋਏ। ਐਂਟਰੀ ਕਿਤੇ ਪਹਿਲਾਂ ਹੀ ਹੋ ਗਈ ਪੁਲਿਸ ਵਾਲਿਆਂ ਦੀ, ਓਰੀਜਨਲ ਪੁਲਿਸ ਵਾਲਿਆਂ ਦੀ। ਤੇ ਥੀਏਟਰ 'ਚ ਹੁਣ ਨਾ ਉਹਨੂੰ ਪਤਾ ਹੈ ਪਹਿਲੇ ਅਸੀਂ ਪੰਜ ਸੀਗੇ, ਫਿਰ ਅਸੀਂ 3 ਹੋ ਗਏ ਤੇ 3 ਰਹੇ ਆ। ਤੇ ਕਹਿੰਦਾ ਸ਼ਾਇਦ ਨਵੇਂ ਆ ਗਏ। ਤੇ ਹੁਣ ਨਾ ਪੁਲਿਸ ਵਾਲਾ ਇੰਟਰ ਹੋਇਆ ਤੇ ਕਹਿੰਦਾ ਹਾਏ ਨਹੀਂ ਸੀ ਯਾਰ, ਗਾਣੇ ਤੋਂ ਬਾਅਦ ਇੰਟਰੀ ਕਰਨੀ। ਉਹ ਕਰੈਕਟਰ ਕਹਿੰਦੇ ਦੱਸਨੇ ਤੈਨੂੰ, ਕਹਿੰਦਾ ਕੀ ਦੱਸਦੇ ਆ ਬੋਲ ਤੇ ਕਹਿ ਜਦੇ ਐਂਟਰੀ ਹੈ ਨਹੀਂ ਕਦੀ। ਅੱਛਾ ਉਹ ਸਮਝ ਰਿਹਾ ਕਿ ਐਕਟਰ ਹੈ। ਉਹਨੇ ਸਮਝਿਆ ਕਿ ਅਸੀਂ ਆਏ। ਜੀ ਉਹਨੂੰ ਇਤੋਂ ਪੜਿਆ, ਕਹਿੰਦਾ ਇਤੋਂ ਛੱਡ ਗੱਲ ਕਰੇ। ਉਹਨੂੰ ਬਿਲਕੁਲ ਹੀ ਲਿਆ ਉਹਨੇ ਭਰਾਵਾ। ਫਿਰ ਜੋ ਹਸਬੇ ਤਫੀਕ ਸੀ ਤੇ ਜੋੜਿਆ ਹਸਬੇ ਲਾਈਕ। ਸਵੇਰੇ ਮੈਨੂੰ 11 ਕੁ ਵਜੇ ਆਇਆ, 11 ਕੁ ਵਜੇ ਆ ਗਿਆ। ਉਹਨੂੰ ਸਾਡਾ ਪ੍ਰੋਡਿਊਸਰ ਜਾ ਕੇ ਲੈ ਆਇਆ ਤੇ ਕਹਿੰਦਾ ਮੈਨੂੰ ਕਿਸੇ ਦਾ ਗਿਲਾ ਨਹੀਂ, ਮੈਨੂੰ ਸਿਰ ਬਣਾ ਸਿਰ ਤੁਹਾਡੇ ਤੇ ਗਿਲਾ ਫੈਸਲ ਸਾਹਿਬ। ਯਾਰ ਮੈਨੂੰ ਤਾਂ ਦੱਸੋਗੇ ਨਹੀਂ। ਜਦੋਂ ਮੈਂ ਪਿੱਛੇ ਵੇਖਦੇ ਆ ਕੋਈ ਬੰਦਾ ਨਾ ਬੰਦੇ ਦੀ ਸਾਰ ਹਾਲ ਵੀ ਖਾਲੀ ਹੋਈ ਜਾਣ ਡਿਆ। ਤੇ ਐਂਟਰੀ ਕਰ ਰਿਹਾ। ਹਾਏ ਹਾਏ ਅੱਲਾ ਮਾਫ ਕਰੇ ਯਾਰ, ਅੱਲਾ। ਕਾਲੂ ਭਾਈ ਕਤਲ ਕਰਦਾ ਫੜੇਗਾ, ਪੁਲਿਸ ਆਈ ਤੇ ਪੁਲਿਸ ਨੂੰ ਕਹਿੰਦਾ ਖੈਰ ਨਾ ਹੈ ਭਾਜੀ, ਉਹ ਬਹੁਤ ਬੰਦਾ ਮਾਰਤਾ। ਮਾਰਦੇ ਆ। ਓਏ ਹੋਏ ਮਿੱਠਾ ਜੀ, ਹਾਂਜੀ ਗੱਲ ਪਤਾ ਕੀ ਆ, ਵਕਤ ਇੱਕੋ ਜਿਹਾ ਹੀ ਰਹਿੰਦਾ ਬੰਦੇ ਦਾ। ਇੱਕੋ ਜਿਹਾ ਹੀ ਆ। ਨਹੀਂ ਕੱਲ ਵੀ ਤੂੰ 4 ਵਜੇ ਆਇਆ ਸੀ, ਅੱਜ 7 ਵਜੇ ਆਇਆ। ਅੱਛਾ ਬਦਲ ਗਏ। ਇੱਕੋ ਜਿਹਾ ਟਾਈਮ ਨਹੀਂ ਹੁੰਦਾ, ਕਦੀ ਡੀਪ ਤੇ ਕਦੀ ਪੀਕ ਤੇ। ਬੀਪ ਤੇ ਕਿਤੇ ਹਾਂਜੀ Deep, deep. ਪੀਪ ਕਦੀ ਪੀਕ ਤੇ ਕਦੀ ਡੀਪ ਤੇ। Yes. ਇਹ
ਡੂ ਐਂਡ ਸਾਰਾ ਹਾਂ ਡੂ ਐਂਡ ਆਈ ਸਭ ਕੁਝ ਇੱਥੇ Give and ਰਹੇ take. ਦਾਣੇ ਸਾਹਿਬ ਸਭ ਕੁਝ ਟਿਟ ਫॉर ਟੈਟ bro ਇਦਾਂ ਦੇ ਹਲਕੇ ਹਲਕੇ ਏਦਾਂ ਹੁੰਦੇ ਆ, ਈਦ ਪੜ ਕੇ ਸਟੈਚੂ ਨਹੀਂ ਮਿਲ ਜਾਣਗੇ। ਸਟੈਚੂ ਨੂੰ ਕਹੀਏ ਤੇਰੇ ਅੱਗੇ ਪਿੱਛੇ ਕੋਈ ਨਹੀਂ ਗਏ ਸਟੈਚੂ ਨੂੰ ਕਹੀਏ ਤੁਸੀਂ ਬਰਾਦਰੀ ਤੋਂ ਬਾਹਰ ਵੀ ਕਰ ਲੈਂਦੇ ਹੋ ਇੱਕ ਸਟੈਚੂ ਨੂੰ ਕਹਿੰਦੇ ਕਹਿੰਦਾ 500 ਦੇ ਕੱਲ ਨੂੰ ਲੈ ਲੈਨੂੰ स्टैचू को गई है शक्ल से खानदानी लगते स्टैचू के यार हिलना नहीं अपनी जगह से। वो करना साले में पहले कदों हिलने ਸਟੇਸ਼ਨ ਨੂੰ ਦੇਖ ਕੇ ਦੁਕਾਨਦਾਰ ਨੂੰ ਕਹੀ ਜਾਵੇ ਤਾਂ ਸਿਰ ਸੁਰ ਤੇ ਬਣਾਓਗੇ ਨਾ यार ਜਿਹੜੇ 에어ਪੋਰਟ ਤੇ ਥਾਈਲੈਂਡ ਇੱਧਰ ਉੱਧਰ ਜਾਓਗੇ ਨਾ रिपोर्ट्स ਔਰ ਬੋਰਡ ਸਫਾਈ ਕਰਨ ਵਾਲੇ ਉਹ ਡਰਮ ਜਿਹੇ ਰੱਖੇ ਨੇ ਤੇ ਉਹ ਐਸੇ ਜਾ ਰਹੇ ਨੇ ਬੜਾ ਮਜ਼ੇਦਾਰ ਹੈ ਉਹ ਕੈਮਰੇ ਦੀ ਸਫਾਈ ਸੁਣਿਆ ਮੈਂ। ਯਾਰ ਸ਼ੇਰ ਵਾਲੀ ਗੋਲੀ ਨਹੀਂ ਮਿਲਦੀ, ਸ਼ੇਰ ਵਾਲੀ ਗੋਲੀ ਮੈਡੀਕਲ ਸਟੋਰ ਤੋਂ, ਉਹ ਖਾ ਕੇ ਕੁੱਤੇ ਦੀ ਆਵਾਜ਼ ਕੱਢਣ ਡਿਆ ਵੀ ਦੁਕਾਨ ਸ਼ੇਰ ਵਾਲੀ ਆਹ ਤਲਵਾਰ ਵਾਲੀ ਗੋਲੀ ਖਾ ਕੇ ਤੇ ਗਲੀ शौक रस के चल गई तो शराब पी के सुनूंगा मैं तोता मैं ਯਾਰ ਬੇਵਕੂਫ ਇਨਸਾਨ ਆ, ਸ਼ਰਾਬ ਪੀ ਕਿਉਂ ਖਾਣਾ ਨਹੀਂ ਈਗਲ ਕੇ ਉਹ ਉਹੀ ਕਰਦਾ ਆ ਡੀਓ ਕੈਸਰ ਤੇ ਸਟੈਪ ਪਰ ਜਾਂਦੇ ਸ਼ੇਰ ਵਾਲੀ ਗੋਲੀ ਖਾ ਕੇ ਜੰਗਲ ਚਲਾ ਗਿਆ ਵੱਡੇ ਬੰਦੇ ਨੇ ਇਹਨੂੰ ਤਲਵਾਰ ਦਿੱਤੀ ਕਿ ਜਾ ਲੜਾਈ ਆ ਜਾ ਲੜ ਕੇ ਆ, ਤਲਵਾਰ ਆਈ ਤੇ ਵਾਪਸ ਆ ਗਿਆ। ਉਹਨਾਂ ਨੂੰ ਕਹਿੰਦਾ ਹਾਂਜੀ ਕਿੰਨੇ ਬੰਦੇ ਮਾਰੇ? ਕਹਿੰਦਾ ਕੋਈ ਨਹੀਂ ਮਾਰਿਆ ਜੀ, ਮੈਂ ਤੇ ਟਿਪ ਟਿਪ ਕਰਦੇ ਆ। ਹਾਂਜੀ ਤੁਸੀਂ ਨਹੀਂ ਕਿਤੇ ਗਏ ਭਾਜੀ? ਨਹੀਂ ਯਾਰ ਮੈਂ ਤੇਰੀ ਇੱਜ਼ਤ ਕਰਦਾ ਜੈਕਟ ਪਾ ਲਾ ਨਹੀਂ ਮੈਂ ਦੀ ਪੋਣੀ ਜੈਕਟ ਮਾਰੇ ਕੋਈ ਨਹੀਂ ਸਿਰਫ ਟਿਪ ਟਿਪ ਇਹ ਗੱਲ ਜੀ ਨਹੀਂ ਸੀਰੀਅਸਲੀ ਜਦੋਂ ਤੂੰ ਕੰਮ ਤੋਂ ਨਿਕਲਦਾ ਵਾ ਅਕਸਰ ਖਾਤਿਆਂ ਦੇ ਵਿੱਚ ਰੂਲ ਹੁੰਦੇ, ਅਸੂਲ ਹੁੰਦੇ ਕਿ ਉੱਥੇ ਗਰਮ ਪਾਣੀ ਮਿਲਦਾ ਵਾ, ਉਹਦੇ ਨਾਲ ਨਹਾਉਂਦੇ ਆ ਸਾਰੇ ਜਿਹੜੇ ਕਾਰੀਗਰ ਹੁੰਦੇ ਆ। ਸਰ ਮੈਂ ਨਹਾ ਕੇ ਆਂਦਾ ਐਦੀ ਨਾ ਉੱਥੇ ਬੋਇਲਰ ਲੱਗਾ ਸੈਲਿੰਗ ਦਾ, ਜਿਹੜੇ ਇਸ ਪ੍ਰੋਗਰਾਮ ਦੇਖਦੇ ਜਿਹੜੇ ਸ਼ੋਭੇ ਨਾਲ ਮੁੰਸਲਕ ਹੋਏ ਉਹ ਤੁਹਾਨੂੰ ਦੱਸ ਦੇਣਗੇ। ਉੱਥੇ ਬੋਇਲਰ ਹੁੰਦਾ ਸੈਲਿੰਗ ਤੇ, ਉੱਥੇ ਗਰਮ ਪਾਣੀ ਹੈ। ਕੈਲੰਡਰ ਯਾਰ ਮੈਂ ਵੀ ਫਿਰ ਆਉਂਦੀ ਵਾਰੀ ਤੇਰੇ ਕੋਲੋਂ ਹੋ ਗਿਆ ਯਕੀਨ ਕਰ ਇਦਾਂ ਦਾ ਬੱਚਾ ਆਪਣੇ ਆਪੂ ਨੂੰ ਬੈਠ ਕੇ ਗੁੱਸਾ ਜਿਹੜਾ ਕਹਿੰਦਾ ਚੱਲ ਜਾਓ ਮੇਰੇ ਦੋਸਤ ਆਏ ਆ ਉਹਨੂੰ ਬੱਚਾ ਪੋ ਚੱਲਦੇ ਭਾਈ ਜੰਗ ਤੇ ਚਲਾ ਗਿਆ, ਦੁਸ਼ਮਣਾਂ ਨੇ ਘੇਰਾ ਪਾ ਲਿਆ, ਉਹਨਾਂ ਨੂੰ ਮਾਰਨ ਨਹੀਂ ਡਿਆ, ਉਹਨਾਂ ਤੇ ਪਾਣੀ ਪਾਣ ਡਿਆ ਠੰਡਾ ਇਹ ਜੰਜ ਤੇ ਗਿਆ ਸੀ ਕਿ ਜੰਗ ਤੇ ਮਰੇ ਉਹ ਆਤਾਵਾਂ ਦੀ ਜੰਗ ਤੇ ਨਾ ਇਹ ਅੱਛਾ ਬਰਾਤਾਂ ਦੇ ਨਾਲ ਇਦਾਂ ਦੇ ਫਜ਼ੂਲ ਕਰੈਕਟਰ ਹੁੰਦੇ। ਆਪ ਤੇ ਪੈਸਾ ਸੁੱਟਣਾ ਕੋਈ ਨਹੀਂ, ਐਵੇਂ ਆਪਣੇ ਆਪ ਤਵੱਜਾ ਪਾਉਣ ਵਾਸਤੇ ਸਾਰੇ ਉਹ ਇਧਰ ਸੁੱਟੋ ਭਾਈ, ਉਹ ਇਧਰ ਸੁੱਟੋ, ਉਹ ਕਾਕਾ ਉੱਪਰ ਲਾਇਓ ਉੱਪਰ ਲਾਇਓ, ਉਹ ਆਪ ਤੇ ਕੁਛ ਸੁੱਟਣ ਨਹੀਂ ਡਿਆ। ਉਹ ਇੱਕ ਗੱਡੀਆਂ ਵੀ ਸਹੀ ਲਵਾਉਂਦੇ ਹੁੰਦੇ ਬਰਾਤ। ਆਹੋ ਸਾਸ ਨੂੰ ਕਹੀਏ ਅੱਛਾ ਜਿਹਾ ਕੈਫੇ ਕਿਹੜਾ ਰਹੇ ਕਾਲੂ ਦਾ ਸੱਸ ਸਹੁਰਾ ਲੜ ਪਏ ਤੇ ਆਪਣੀ ਸੱਸ ਨੂੰ ਕਹਿੰਦੇ ਆਜ਼ਾਦ ਲਾ ਕੇ ਰੱਖਿਆ ਕਿ ਹਾਲਾਤ ਨਹੀਂ ਸੀ ਉਹ ਪਿਸਤੌਲ ਲੈ ਕੇ ਫਿਰ ਨਹੀਂ ਥਾਟ ਇਹਦਾ ਭਰਾ ਤੇ ਇਹਦੀ ਭਰਜਾਈ ਨਵਾਂ ਵਿਆਹ ਆਇਆ, ਗੱਲਾਂ ਬਾਤਾਂ ਕਰਨ ਦੇ ਤੇ ਪਿੱਛੋਂ ਬੈਕਗ੍ਰਾਉਂਡ ਮਿਊਜ਼ਿਕ ਦੇ ਓਏ ਓਏ ਇਹਨੇ ਆਪਣੀ ਬੁੱਢੀ ਨੂੰ ਮਾੜਾ ਜਿਹਾ ਖਿੱਚਿਆ ਵਾ, ਸਾਸੇ ਦੀ ਫੋਨ ਕਰਕੇ ਨਾ ਹਵਾਈ ਫਾਇਰ ਕੱਢਣ ਦੀ ਸੁਣੋ ਨਿਆ ਵਾ ਤੇਰੇ ਲੱਕ ਚ ਇਹਦੀ ਆਪਣੇ ਸਹੁਰੇ ਨਾਲ ਲੜਾਈ ਹੋਈ ਤੇ ਉਹਦੇ ਬੂਹੇ ਅੱਗੇ ਜਾ ਕੇ ਰੇਸਾਂ ਦੇ ਓਏ ਓਏ ਯਾਰ ਮੈਂ ਉਹੀ ਗੱਲ ਲੈ ਜਾ ਤੇ ਰਵਈਆ ਉਹ ਵੀ ਮੈਂ ਵੈਂਡਅਪ ਤੇ ਵੀ ਕਹਾਂਗਾ। ਓਏ ਇਹ ਵਾਈਂਡ ਅਪ ਨਹੀਂ ਹੋਇਆ, ਅੱਧੇ ਘੰਟੇ ਦਾ ਹੋਇਆ ਸ਼ੋ। ਆਪਣੀ ਬੇਗਮ ਨੂੰ ਕਹਿੰਦਾ ਜਾਨ ਮੈਂ ਤੇਰੇ ਨਾਲ ਬਹੁਤ ਮੁਹੱਬਤ ਕਰਦਾ, ਤੇਰੀ ਹਰ ਖੁਆਇਸ਼ ਦਾ ਮੈਂ ਖਿਆਲ ਕਰਾਂਗਾ। ਉਹਨੇ ਆਪਣੇ ਭਰਾਵਾਂ ਨੂੰ ਦੱਸਦਾ ਮੈਂ ਐਡੀ ਕਰ ਤੇਰੀ ਖਿਆਲ ਕਹਿੰਦਾ ਤੈਨੂੰ ਜ਼ਰੂਰਤ ਕਿਵੇਂ ਹੋਈ? ਆਪਣੀ ਬੁੱਢੀ ਨੂੰ ਕਹਿੰਦਾ ਮਰੀ ਚੱਲੀਏ ਪਰ ਦੱਸੀ ਨਾ ਕਿਸੇ ਇੱਕ ਖੁਸਰੇ ਨੂੰ ਕਹੀ ਜਾਂਦੇ ਹਮਸਫਰ ਬਣੋਗੇ ਮੇਰੇ ਤੇਰਾ ਹਮਸਫਰ ਕੀ ਬਣਦਾ। ਇਹਦੀ ਬੁੱਢੀ ਨੇ ਇਹਨੂੰ ਕਿਹਾ ਕਿ ਮੁਝੇ ਬਾਹਰ ਖਾਣਾ ਖਿਲਾ ਕੇ ਲਾਓ, ਕਹਿੰਦਾ ਨਹੀਂ ਮੈਂ ਸ਼ਾਦੀशुदा ਔਰਤਾਂ ਨਾਲ ਹੋਟਲ ਤੇ ਸ਼ਾਦੀशुदा ਖੁਸਰੇ ਕੋ ਚੁਗਣਾ ਖਾ ਕੇ ਕਹਿੰਦਾ ਜੋ ਹੋਤਾ ਹੈ ਬਿਹਤਰੀ ਕੇ ਲਈ। ਇੱਕ ਇਹਦਾ ਦੋਸਤ ਬਾਹਰ ਚੱਲਾ, ਉਹਨੂੰ ਕਹਿੰਦਾ ਯਾਰ ਤੂੰ ਮੈਨੂੰ ਨਿਸ਼ਾਨੀ ਦੇ ਯਾਰ, ਉਹ ਦੰਦੀ ਵੱਢ ਕੇ ਕੰਨ ਲਾ ਗਿਆ ਇਹਦਾ, ਕਹਿੰਦਾ ਲਾਟੂ ਜਿਹਾ ਲੈ ਕੇ ਫਿਰ ਗਿਆ ਚੰਗਾ ਜਵਾਨ ਕੋ ਨੂੰ ਕਹਿੰਦਾ ਹੋਰ ਰਹੂ ਭਾਈ ਕਿਆ ਉਹਨੂੰ ਬਾਈ ਲੋਕ ਬਣਾਤਾ ਇਹਨੇ। ਹਾਏ ਹਾਏ ਯਾਰ ਮੈਂ ਕੁਝ ਸੋਚ ਰਿਹਾ ਮਿੱਠਾ ਯਾਰ ਕਿਤੇ ਨਿਕਲੀ ਹੈ ਡੀਸੀਆ ਚ ਫਿਲਮ ਦੇਖਣ ਡਿਆ ਤੇ ਗਾਣਾ ਤੇ ਆਪਣੇ ਫੋਨ ਕਹੀ ਜਾਂਦੇ ਅੱਗੇ ਨਗਾ ਯਾਰ ਮਾਲ ਸਾਰਾ ਬਿਹਾਰ ਕਰੇ ਅੱਛਾ ਇਹੋ ਜਿਹੇ ਬੰਦੇ ਨੇ ਜਿਸ ਖੁਸਰੇ ਦੇ ਖਿਲਾਫ ਹੋ ਜਾਂਦਾ ਤੇ ਹੁਣ ਉਹ ਤੇ ਬਾਕੀ ਫੈਨ ਵੀ ਤੋੜਨ ਦੇ ਹੁੰਦੇ। ਉਹ ਨੱਚ ਰਿਹਾ ਹੁੰਦਾ ਤੇ ਬੰਦਾ ਇੱਕ ਪੈਸੇ ਸੁੱਟ ਰਿਹਾ, ਉਹ ਇਹਦਾ ਨਾਂ ਸ਼ਫੀਕ ਆ ਭਾਈ ਆ। ਇਹਨੇ ਬੜਾ ਸਟੇਟਸ ਲਾਇਆ ਆਪਣੇ ਅੱਬੂ ਦਾ, ਮਾਈ ਪਾਪਾ ਇਹ ਬੜਾ ਕਹਿੰਦਾ ਮੈਨੂੰ ਪੁੱਛ ਕੇ ਲਾਇਆ। ਅੱਛਾ ਇਧਰ ਕਿਸੇ ਨੂੰ ਪੈਸਾ ਨਾ ਕੋਈ ਹੋਵੇ ਤੇ ਜਾਣ ਕੇ ਕਹੋ ਮੇਰੀ ਜੋ ਫੀਲਡ ਨਹੀਂ ਹੈ। ਬੇਵਕੂਫ ਇਨਸਾਨ ਆ ਬੰਦ ਕਲਾਕ ਤੇ ਟਾਈਮ ਦੇ ਕੇ 5 ਘੰਟੇ ਪਹਿਲੇ ਕੰਮ ਤੇ ਚਲਾ ਗਿਆ।
ਹਾਂ ਨਿਕਲ ਦੇਖ ਸਹੀ ਰੀਡਰ ਕੋ ਜਾ ਕੇ ਕਹਿੰਦਾ ਧਾਗੇ ਕੱਟਦੇ ਯਾਰ ਮੋਟਰਸਾਈਕਲ ਦੇ ਪਿੱਛੇ ਬੈ ਬੋੜਾ ਕਹਿੰਦਾ ਛੇਤੀ ਪਹੁੰਚਣਾ ਧੂਮ ਵਾਲੀ ਸਿਟੀ ਭਜਾਈ ਯਾਰ ਉਹ ਮੋਟਰਸਾਈਕਲ ਤੇ ਭਜਾ ਘਰ ਵਾਲੇ ਗੁਸਲ ਖਾਨੇ ਚ ਨਹਾ ਰਿਹਾ ਤੇ ਫੇਰ ਸਲਵਾਰ ਚ ਹਵਾ ਭਰੀ ਲਓ ਜੀ ਆਪਣਾ ਬਹੁਤ ਸਾਰਾ ਖਿਆਲ ਰੱਖਣਾ ਵਾ ਕਾਤੋਂ ਇੱਕ ਤੁਹਾਨੂੰ ਮੈਂ ਆਪਣੀ ਯਾਰ ਤਹਿਰੀਰ ਆ ਮਿਲੀ ਯਾਰ ਇੱਕ ਹੋਰ ਗੱਲ ਉਹਨਾਂ ਨੂੰ ਕਹਿ ਇਹ ਵੀ ਕਹਿ ਦੇ ਕਿ ਯਾਰ ਅਗਰ ਕੋਈ ਐਸੀ ਵੈਸੀ ਗੱਲ ਹੋ ਜੇ ਹਾਂ ਉਹ ਦਿਲ ਨਾਲ ਲਿਆ ਕਰੋ ਮਾਜ਼ਰਤ ਹੈ। ਮਾਜ਼ਰਤ ਸਾਡਾ ਸਾਰਾ ਕੁਝ ਆਬਾਦ ਰਿਹਾ ਕਰੋ, ਅੱਲਾਹ ਤੁਹਾਨੂੰ ਖੁਸ਼ ਰੱਖੇ ਜੀ। ਲੋ ਜੀ ਵੈਂਡਮ ਤੇ ਜਾਣ ਤੋਂ ਪਹਿਲੇ ਇੱਕ ਨੁਕਤੇ ਨਜ਼ਰ ਤੁਹਾਡੀ ਖਾਤਰ ਤਨਹਾ ਹਾਰ ਜਾਓ ਕੀ ਤਨਹਾ ਪਨ ਮਜ਼ਾ ਤੇ ਲੋ ਲੈਣ ਦਾ ਹਾਏ ਤਨਹਾ ਹਾਰ ਜਾਓ ਤਨਹਾ ਹਾਰ ਜਾਓ ਕਮਾਲ ਲੈਣਾ ਯਾਰ ਕੀ ਕਿਹਾ ਬੋਲਾ ਨੇ ਤਨਹਾ ਤਨਹਾ ਹਾਰ ਜਾਓ ਹਾਏ ਤਨਹਾ ਹਾਰ ਜਾਓ ਯਾਰ ਆਹੀ ਲੈਣ ਕਿਤੇ ਚਾਰ ਇੱਕੋ ਵਾਰੀ ਕਹੀਏ ਨਾ ਹਾਂ ਤਨਹਾ ਹਾਰ ਜਾਓ ਯਾਰ ਇਸੇ ਲੈਣ ਦੇ ਮਜ਼ਾ ਵਾ ਯਾਰ ਕਿਆ ਕੀ ਕਹਿੰਦੇ ਬਾਤ ਹੈ ਤਨਹਾ ਹਾਰ ਜਾਓ ਨਹੀਂ ਦੁਬਾਰਾ ਤਨਹਾ ਹਾਏ ਹਾਰ ਜਾਓ ਯਾਰ ਭਾਵੇਂ ਤੁਸੀਂ ਇੱਕ ਵਾਰੀ ਕਹਿਣਾ ਦੇਖੋ ਜ਼ਰਾ ਤਨਹਾ ਹਾਰ ਜਾਓ ਐ ਜ਼ਰਾ ਹਾਰ ਜਾਓ ਤਨਹਾ ਹਾਰ ਜਾਓ ਨਹੀਂ ਤਨਹਾ ਵੀ ਨੇ ਉਸੇ ਟੂਨ ਚ ਕਿਹਾ ਉਹ ਦੇਖੋ ਜ਼ਰਾ ਭਾਵੇਂ ਕਿਉਂ ਜ਼ਰਾ ਚੱਲ ਗਿਆ ਤਨਹਾ ਹਾਰ ਜਾਓ ਪਰ ਨਹੀਂ ਓ ਯਾਰ ਯਾਰ ਨਹੀਂ ਤੂੰ ਉੱਤੇ ਲੈ ਗਿਆ ਆ ਵਿੱਚ ਨੂੰ ਤਨਹਾ ਲੈਦਾ ਕਹਿਣਾ ਤਨਹਾ ਹਾਰ ਇਹ ਜਾਓ ਤੇ ਓ ਤਨਹਾ ਹੋ ਵਾਹ ਇਸ ਤਰ੍ਹਾਂ ਕਹਿਣਾ ਬਣਾ ਹਾਰ ਜਾਓ ਤਨਹਾ ਨਹੀਂ ਯਾਰ ਇਦਾਂ ਲੱਗਦਾ ਤੂੰ ਤਨਹਾ ਕਹਿੰਦੇ ਆ ਯਾਰ ਤਨਹਾ ਹਾਰ ਜਾਓ ਆਵੇ ਤਨਹਾ ਹਾਰ ਜਾਓ ਹਾਰ ਜਾਓ ਹਾਏ 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 ਇਹ ਤਾਂ ਗੱਲ ਹੋਈ ਨਾ ਤਨਹਾ ਹਾਰ ਜਾਓ ਲੇਕਿਨ ਨਹੀਂ ਉਹ ਲਹਿਜੇ ਹੀ ਨਹੀਂ ਆਇਆ ਤੇਰਾ ਰਹਿਣ ਦੇ, ਛੱਡ ਪਰਾਂ। ਹਾਰ ਜਾਓ ਲੇਕਿਨ ਹਾਂ ਆ ਦੇਖਣਾ ਅੰਦਰ ਯਾਰ ਤੂੰ ਸ਼ੇਰੀ ਹੁਣ ਤੁਸੀਂ ਪੜੋ ਭਾਵੇਂ ਨਾ ਛੱਡੋ ਪਰ ਉਹ ਨਹੀਂ ਨਹੀਂ ਉਹਨੂੰ ਪੜ ਲੈਣ ਦੇ ਯਾਰ ਯਾਰ ਤੁਸੀਂ ਪੜੋ ਮਜ਼ਾ ਆ ਨਹੀਂ ਕਾਲੂ ਪਾੜੀ ਯਾਰ ਕਾਲੂ ਪੜੋ ਕਾਲੂ ਪਾੜੀ ਯਾਰ ਅੱਛਾ ਯਾਰ ਖੂਬਸੂਰਤ ਸ਼ੇਰ ਹੈ ਚੱਲ ਤਨਹਾ ਹਾਰ ਜਾਓ ਲੇਕਿਨ ਹਾਏ। ਮਜ਼ਾ ਨਹੀਂ ਆ ਰਿਹਾ ਚੱਲ ਤੂੰ ਨਾ ਸੁਣ तन्हा हार जाओ लेकिन वाह सहारों के आदी ना बनो ਆਹਾ ਅੱਗੇ ਇਹ ਵੀ ਲਬੋ ਲੱਜ ਦਾ ਨਹੀਂ ਪਤਾ ਹੈ ਲੈਣਾ ਸੀ तन्हा हार जाओ लेकिन सहारों के आदी ना बनो ਉਹਦਾ ਕਹਿਣ ਦਾ ਮਤਲਬ ਇਹ ਹੈ ਕਿ ਬਹੁਤ ਸਾਰਾ ਆਪਣਾ ਖਿਆਲ ਰੱਖਣਾ कहता मैं जो देखता हूँ वही कहने का आदी हूँ ਹਾਏ ਹਾਏ मैं अपने शहर का सबसे बड़ा फसादी वाह 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 जी हमारे चैनल को लाइक करें शेयर करें सब्सक्राइब करें भाई करें जी जी अल्लाह हाफिज कमेंट भी करो ए कोई गल गुल हो जाए तो माफ कर दिया करो। माफ कर दिया करो यार